ਰਾਹੀਂ ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਅੱਜ ਦਸੰਬਰ ਦੀ 10 ਤਰੀਕ ਆ ਤੇ ਦਿਨ ਜਿਹੜਾ ਆ ਉਹ ਬੁੱਧਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408 272 2500। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕਿਆਣਾ 415 909 0503 ਦੇ ਉੱਤੇ। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵੇ, ਸਤਨਾਮ ਸਿੰਘ ਸਨੀ ਪਰੇਵਾਲ ਯੂਨੀਵਰਸਿਟੀ, ਲਖਵੀਰ ਸਮਰਾ ਟੈਕਸਸ, ਗੁਰਮੇਲ ਸਿੰਘ ਲਿੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਗਰੇਵਾਲ ਟਰੈਵਲ ਸਰਵਿਸਿਜ਼ ਯੂਨੀਵਰਸਿਟੀ, ਟੈਕਸ ਪੇਰੋਲ, ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605। ਨਰਿੰਦਰ ਸਿੰਘ ਇੰਡੀਆਨਾ, ਮੰਗਲ ਸਿੰਘ ਸਮਰਾ ਨਾਰਥਵੁੱਡ ਮੋਟਲਜ਼ ਬਲੇਨ, ਹਰਜੀਤ ਸਿੰਘ ਲੈਥਰੋਪ, ਇਕਬਾਲ ਜੋਹਲ, ਗੁਰਦੇਵ ਸਿੰਘ LA, ਗੁਰਮੇਲ ਬਾਸੀ ਐਲ ਗਰੁੱਪ, ਊੜਾ ਡੈਟ ਰਿਲੀਫ ਵਾਲੇ, ਨਿਰਮਲ ਸਿੰਘ ਮਾਨ, ਇਕਨੋਮਿਕ ਹਾਰਡਸ਼ਿਪ ਹੈ, ਬੈਂਕਰਪਸੀ ਤੋਂ ਬਚਣਾ ਚਾਹੁੰਦੇ ਹੋ ਤਾਂ 60% ਤੱਕ ਇਹ ਕਰਜ਼ਾ ਮਾਫ ਕਰਾਉਣ 'ਚ ਮਦਦ ਕਰਦੇ ਨੇ। ਕਾਲ 888 888 9914 888 ਹਰਨੇਕ ਸਿੰਘ ਪਾਵਲਾ, ਰੈਂਟਨ ਵਾਸ਼ਿੰਗਟਨ, ਤਲਵਿੰਦਰ ਗਿੱਲ, ਰਮਿੰਦਰ ਬਸਰਾ ਬੇਕਰਸਫੀਲਡ, ਬਲਜਿੰਦਰ ਨਿੱਜਰ ਵੁੱਡਲੈਂਡ, ਪਰਮਜੀਤ ਸਿੰਘ ਦਾਖਾ ਬਰਕਲੇ, ਸਿਕੰਦਰ ਗਰੇਵਾਲ ਟ੍ਰੇਸੀ, ਗੁਰਨੇਕ ਬਾਗੜੀ ਫਰੈਸਨੋ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਹੈ, ਸੰਪਰਕ ਕਰੋ 408 722 7698 ਦੇ ਉੱਤੇ। ਸਰੋਤਿਓ, ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਆ, ਸਾਡਾ ਜਿਹੜਾ ਪ੍ਰੋਗਰਾਮ ਆ ਇਹ ਅਪਡੇਟ ਅਮਰੀਕਾ, ਜਿਹਦੇ ਵਿੱਚ ਦੁਨੀਆ 'ਚ ਕੀ ਕੁਝ ਵਾਪਰਿਆ, ਸਾਡੇ ਮੁਲਕ ਅਮਰੀਕਾ 'ਚ ਕੀ ਕੁਝ ਵਾਪਰਿਆ, ਉਹ ਸਾਰਾ ਕੁਝ ਆਪਾਂ ਤੁਹਾਡੇ ਨਾਲ ਡਿਸਕਸ ਕਰਦੇ ਹਾਂ। ਔਰ ਬਹੁਤ ਸਾਰੀਆਂ ਪਬਲਿਕ ਅਨਾਊਂਸਮੈਂਟਸ ਵਗੈਰਾ ਵੀ ਹੁੰਦੀਆਂ, ਉਹ ਵੀ ਆਪਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਹਿੰਦੇ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਵਾਰੀ ਫੇਰ ਦੱਸਦੇ ਜਾਈਏ, ਜਿਹੜੇ ਸਾਡੇ ਸਰੋਤੇ ਸੁਣ ਰਹੇ ਆ, ਪ੍ਰੋਪਰਟੀ ਟੈਕਸ ਕੈਲੀਫੋਰਨੀਆ ਦੇ ਵਿੱਚ ਜਿਹੜਾ ਉਹ ਦੇਣ ਦੀ ਡੇਟ ਅੱਜ ਆ, ਲਾਸਟ ਡੇਟ 10 ਤਰੀਕ। ਤੇ ਜੇ ਲੇਟ ਹੋ ਗਿਆ, ਤੁਹਾਨੂੰ ਪਤਾ ਹੀ ਆ ਵੀ ਪ੍ਰੋਪਰਟੀ ਟੈਕਸ ਫਿਰ 10% ਪੈਨਲਟੀ ਪੈਂਦੀ ਆ। ਜਿਹਦਾ ਮੰਨ ਲਓ ਵੀ 5000 ਟੈਕਸ ਆ ਤੇ $500 ਪੈ ਜਾਣਾ। ਸੋ ਸਾਰੇ ਜਾਣੇ ਜਿੰਨੇ ਵੀ ਸਰੋਤੇ ਸੁਣ ਰਹੇ ਆ ਵੀ ਮੇਕ ਸ਼ੋਰ ਕਰੋ ਅੱਜ ਪੇਮੈਂਟ ਉਹ ਕਰ ਦਿਓ। ਆਨਲਾਈਨ ਕਰਨਾ ਅੱਜ ਕੱਲ੍ਹ ਬੜਾ ਈਜ਼ੀ ਆ। ਪਹਿਲਾਂ ਮੇਲ ਹੁੰਦੀ ਸੀ, ਮੇਲ ਕਈ ਵਾਰ ਗਵਾਚ ਜਾਂਦੀ ਸੀ। ਸੋ ਇਹ ਪ੍ਰੋਪਰਟੀ ਟੈਕਸ ਦੀ ਅਨਾਊਂਸਮੈਂਟ ਆ। ਉਸ ਤੋਂ ਅੱਗੇ ਹੁਣ ਆਪਾਂ ਜੇ ਖਬਰਾਂ ਵੱਲ ਚੱਲੀਏ, ਪ੍ਰੈਜ਼ੀਡੈਂਟ ਡੋਨਲਡ ਟਰੰਪ ਹੁਣੀ ਪਹਿਲੀ ਵਾਰੀ ਅਫੋਰਡੇਬਿਲਟੀ ਨੂੰ ਲੈ ਕੇ ਪੈਂਸਲਵੇਨੀਆ ਦੇ ਵਿੱਚ ਉਹਨਾਂ ਨੇ ਇੱਕ ਮੀਟਿੰਗ ਕੀਤੀ ਹੈਗੀ ਆ। ਉੱਥੇ ਉਹਦੇ ਵਿੱਚ ਉਹਨਾਂ ਨੇ ਬਹੁਤ ਕੁਝ ਬੋਲਿਆ, ਜਿਹਦੇ 'ਚ ਉਹਨੇ ਕਿਹਾ ਵੀ ਮੋਰ ਜੌਬਸ, ਬੈਟਰ ਵੇਜਸ ਐਂਡ ਹਾਇਰ ਇਨਕਮ ਫॉर ਅਮਰੀਕਨ ਸਿਟੀਜ਼ਨਸ, ਨਾਟ ਫॉर ਇਲੀਗਲ ਏਲੀਅਨਸ। ਸੋ ਇਹਦੇ ਵਿੱਚ ਉਹਨੇ ਇਹ ਕਿਹਾ ਵੀ 50 ਸਾਲਾਂ ਦੇ ਇਤਿਹਾਸ ਦੇ ਵਿੱਚ ਹੁਣ ਰਿਵਰਸ ਮਾਈਗ੍ਰੇਸ਼ਨ ਹੋ ਰਹੀ ਆ, ਜਿਹਦਾ ਮਤਲਬ ਇਹ ਆ ਵੀ ਤੁਹਾਨੂੰ ਬਹੁਤ ਸਾਰੀਆਂ ਨੌਕਰੀਆਂ ਮਿਲਣਗੀਆਂ, ਤੁਹਾਡੀਆਂ ਤਨਖਾਹਾਂ ਬਹੁਤ ਜ਼ਿਆਦਾ ਹੋਊਗੀਆਂ ਤੇ ਇਨਕਮ ਜਿਹੜੇ ਅਮਰੀਕਨ ਸਿਟੀਜ਼ਨਸ ਆ ਉਹਨਾਂ ਦੀ ਜ਼ਿਆਦਾ ਹੋਊਗੀ, ਨਾ ਕਿ ਇਲੀਗਲ ਏਲੀਅਨਸ ਦੀ। ਕਹਿੰਦੇ ਵੀ ਦੇ ਆਰ ਨਾਟ ਈਵਨ ਟਰਾਈਂਗ ਟੂ ਕਮ ਨਾਓ, ਕਿਉਂਕਿ ਹੁਣ ਉਹ ਜਾਣਦੇ ਆ ਵੀ ਇੱਥੋਂ ਜਾ ਨਹੀਂ ਹੋਣਾ। ਇਹ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣੀ ਜਿਹੜੀ ਸਟੇਟਮੈਂਟ ਜਾਰੀ ਕੀਤੀ ਹੈਗੀ ਆ। ਪਰ ਇਹ ਸਾਰੇ ਕਾਸੇ ਦਾ ਜਿਹੜਾ ਭਾਂਡਾ ਆ ਉਹ ਇਮੀਗ੍ਰੈਂਟ ਤੇ ਹੀ ਜਿਹੜਾ ਸਿੱਟਦੇ ਰਹੇ ਹੈਗੇ ਆ। ਆਪਾਂ ਅਮਰੀਕਾ 'ਚ ਹੁਣ ਦੇਖਦੇ ਹਾਂ, ਪਹਿਲਾਂ ਇਲੀਗਲ ਕ੍ਰਿਮੀਨਲ ਏਲੀਅਨ ਤੋਂ ਲੈ ਕੇ ਫਿਰ ਇਲੀਗਲ ਏਲੀਅਨਸ ਤੇ ਹੁਣ ਜਿਹੜੇ ਪਰਮਾਨੈਂਟ ਜਿਹੜੇ ਲੋਕ ਰਹਿ ਵੀ ਰਹੇ ਆ, ਉਹਨਾਂ ਦੇ ਉੱਤੇ ਵੀ ਜਿਹੜਾ ਇੱਕ ਤਰ੍ਹਾਂ ਦੇ ਨਾਲ ਉਹਨਾਂ ਦੀ ਆਵਾਜ਼ ਜਿਹੜੀ ਆ ਉਸ ਐਡਮਿਨਿਸਟ੍ਰੇਸ਼ਨ ਦੀ ਆਣੀ ਸ਼ੁਰੂ ਹੋ ਗਈ ਹੈਗੀ ਆ। ਟਰੰਪ ਹੋਣਾ ਨੇ ਇੱਥੋਂ ਤੱਕ ਕਹਿ ਦਿੱਤਾ ਵੀ ਜਿਹੜੀ ਇਲਹਾਨ ਉਮਾਰ ਆ, ਚਾਹੇ ਤੁਸੀਂ ਉਹਦੇ ਨਾਲ ਐਗਰੀ ਕਰਦੇ ਹੋ ਜਾਂ ਨਾ ਕਰੋ, ਵੀ ਜਿਹੜੀ ਛੋਟੀ ਜਿਹੀ ਟਰਬਨ ਵਾਲੀ ਹੁੰਦੀ ਆ, ਉਹ ਬਸ ਸਾਨੂੰ ਕ੍ਰਿਟੀਸਾਈਜ਼ ਕਰਦੀ ਰਹਿੰਦੀ ਆ। ਸੋ ਹੁਣ ਇੱਥੋਂ ਦੇਖੋ ਵੀ ਜਿਹੜੇ ਉਹਨਾਂ ਦੇ ਸਪੋਰਟਰਸ ਆ, ਉਹਨਾਂ ਦੇ ਉੱਤੇ ਜਿਹੜਾ ਕੀ ਅਸਰ ਪਊਗਾ। ਸੋ ਪਿਛਲੇ ਦਿਨਾਂ ਦੇ ਵਿੱਚ ਦੋ ਕਮਿਊਨਿਟੀਜ਼ ਨੂੰ ਕਾਫੀ ਜ਼ਿਆਦਾ ਜਿਹੜਾ ਟਾਰਗੇਟ ਕੀਤਾ ਜਾ ਰਿਹਾ ਹੈਗਾ। ਇੱਕ ਅਫਗਾਨਿਸਤਾਨ ਦੀ ਜਿਹੜੀ ਕਮਿਊਨਿਟੀ ਆ, ਉਹਨਾਂ ਦੇ ਇੱਕ ਬੰਦੇ ਨੇ ਜਿਹੜਾ ਬਹੁਤ ਬੇਵਕੂਫੀ ਵਾਲਾ ਕੰਮ ਕੀਤਾ ਸੀ, ਜਿਹੜੀ ਗੋਲੀ ਚਲਾ ਕੇ ਇੱਕ ਨੈਸ਼ਨਲ ਗਾਰਡ ਨੂੰ ਮਾਰ ਦਿੱਤਾ ਸੀ। ਤੇ ਦੂਸਰਾ ਜਿਹੜਾ ਆ ਸੋਮਾਲੀਅਨ ਕਮਿਊਨਿਟੀ ਹੈਗੀ ਆ। ਸੋ ਹੌਲੀ ਹੌਲੀ ਉਸ ਤੋਂ ਪਹਿਲਾਂ H1B ਵੀਜ਼ੇ ਨੂੰ ਲੈ ਕੇ, ਫਿਰ ਟਰੱਕਿੰਗ ਵਾਲੇ ਇਸ਼ੂ ਨੂੰ ਲੈ ਕੇ ਤੁਸੀਂ ਹੁਣ ਦੇਖ ਹੀ ਸਕਦੇ ਆ ਵੀ ਕਿੱਧਰ ਨੂੰ ਜਿਹੜਾ ਆ ਅਮਰੀਕਾ ਜਾ ਰਿਹਾ ਹੈਗਾ। ਹਰ ਇੱਕ ਨੂੰ ਪਤਾ ਵੀ ਅੱਜ ਦੀ ਡੇਟ 'ਚ ਇਨਫਲੇਸ਼ਨ ਬਹੁਤ ਜ਼ਿਆਦਾ ਆ। ਹਾਂ, ਇੱਕ ਗੱਲ ਜ਼ਰੂਰ ਆ ਵੀ ਜਿੱਥੇ ਕ੍ਰੈਡਿਟ ਦੇਣਾ ਬਣਦਾ, ਗੈਸ ਤੇ ਆਪਾਂ ਦੇ ਸਕਦੇ ਹਾਂ ਕ੍ਰੈਡਿਟ। ਆਪਾਂ ਦੇਖ ਰਹੇ ਹਾਂ ਵੀ ਕੈਲੀਫੋਰਨੀਆ 'ਚ ਗੈਸ ਦੀਆਂ ਪ੍ਰਾਈਸਿਸ ਘਟੀਆਂ ਆ, ਸ਼ਾਇਦ ਬਾਕੀ USA 'ਚ ਜ਼ਿਆਦਾ ਘਟੀਆਂ ਹੋਗੀਆਂ, ਕੈਲੀਫੋਰਨੀਆ 'ਚ ਟੈਕਸ ਜ਼ਿਆਦੇ ਆ, ਪਰ ਫਿਰ ਵੀ ਆਪਾਂ ਕਹਿ ਸਕਦੇ ਹਾਂ ਵੀ ਕਾਫੀ ਪਹਿਲਾਂ ਨਾਲੋਂ ਡਾਲਰ ਜਾਂ 75 ਸੈਂਟ ਦੇ ਕਰੀਬ ਪ੍ਰਾਈਸਿਸ ਘਟੀ ਆ।
ਪਰ ਓਵਰਆਲ ਜਿਹੜੀ ਇਨਫਲੇਸ਼ਨ ਆ ਉਹ ਬਹੁਤ ਜ਼ਿਆਦਾ ਵਧੀ ਹੈਗੀ ਆ। ਅਫੋਰਡੇਬਿਲਟੀ ਇੱਕ ਬਹੁਤ ਵੱਡਾ ਇਸ਼ੂ ਆ ਤੇ ਟਰੰਪ ਹੁਣੀ ਵਾਰ-ਵਾਰ ਇਹ ਕਹਿ ਰਿਹਾ ਵੀ ਇਹ ਹੋਐਕਸ ਹੈ, ਵੀ ਇਹ ਤਾਂ ਐਵੇਂ ਹੀ ਆ ਬਣਾਇਆ, ਕੋਈ ਇਦਾਂ ਦਾ ਹੈ ਨਹੀਂ। ਆਪਾਂ ਸਾਰਿਆਂ ਨੂੰ ਪਤਾ ਵੀ ਕਿੰਨੀ ਮਹਿੰਗਾਈ ਹੋ ਚੁੱਕੀ ਹੈਗੀ ਆ, ਹਰ ਚੀਜ਼ ਬਹੁਤ ਮਹਿੰਗੀ ਆ। ਪਰ ਸਾਰੇ ਪਾਸੇ ਦਾ ਜਿਹੜਾ ਧਿਆਨ ਦਿਵਾਉਣ ਤੋਂ ਜਿਹੜਾ ਇਮੀਗ੍ਰੈਂਟ ਵੱਲ ਜਿਹੜਾ ਧਿਆਨ ਆ ਉਹ ਦਿੱਤਾ ਜਾ ਰਿਹਾ ਹੈਗਾ। ਉਹਨਾਂ ਨੇ ਕਿਹਾ ਵੀ ਜਿਹੜੇ ਬਹੁਤ ਰੋਂਗ ਸ਼ਬਦ ਯੂਜ਼ ਕੀਤਾ ਵੀ ਇਹਨਾਂ ਕੰਟਰੀਆਂ ਤੋਂ, ਐਸੋਲ ਕੰਟਰੀਆਂ ਤੋਂ ਕਾਹਦੇ ਲੋਕ ਜਿਹੜੇ ਆ ਅਮਰੀਕਾ ਆਉਂਦੇ ਆ, ਵੀ ਸਵੀਡਨ, ਨਾਰਵੇ ਜਾਂ ਨੀਦਰਲੈਂਡ ਇਹਨਾਂ ਕੰਟਰੀਆਂ ਤੋਂ ਕਿਉਂ ਨਹੀਂ ਆਉਂਦੇ। ਉਹਨਾਂ ਕੰਟਰੀਆਂ ਤੋਂ ਲੋਕ ਇਸ ਕਰਕੇ ਨਹੀਂ ਆਉਂਦੇ ਵੀ ਉੱਥੇ ਐਜੂਕੇਸ਼ਨ ਟੋਟਲੀ ਫ੍ਰੀ ਆ, ਉੱਥੇ ਮੈਡੀਕਲ ਟੋਟਲੀ ਫ੍ਰੀ ਹੈਗਾ ਆ। ਸੋ ਹੋਰ ਬਹੁਤ ਸਾਰੇ ਬੈਨੀਫਿਟਸ ਆ ਜੋ ਅਮਰੀਕਾ ਦੇ ਵਿੱਚ ਨਹੀਂ ਹੈਗੇ। ਇਸ ਕਰਕੇ ਉਹਨਾਂ ਮੁਲਕਾਂ ਤੋਂ ਲੋਕ ਇੱਥੇ ਐਜ਼ ਏ ਇਮੀਗ੍ਰੈਂਟ ਨਹੀਂ ਆਉਂਦੇ ਹੈਗੇ। ਜੀ ਜੀ ਬਿਲਕੁਲ। ਸੋ ਪੈਨਸਿਲਵੇਨੀਆ ਬੈਟਲ ਗਰਾਊਂਡ ਸਟੇਟ ਆ, ਉੱਥੇ ਕੱਲ ਸ਼ਾਮ ਨੂੰ ਜਿਹੜਾ ਉਹਨਾਂ ਨੇ ਭਾਸ਼ਣ ਦਿੱਤਾ। ਸੋ ਕੈਂਪੇਨ ਰੈਲੀ ਦੇ ਵਰਗਾ ਹੀ ਉਹਨਾਂ ਦਾ ਐਜ਼ ਏ ਪ੍ਰੈਜ਼ੀਡੈਂਟ ਇਹ ਭਾਸ਼ਣ ਜਿਹੜਾ ਰਿਹਾ। ਸੋ ਸਟੀਲ ਦੀ ਗੱਲ ਉੱਥੇ ਉਹਨਾਂ ਨੇ ਕੀਤੀ, ਫਰਾਡ ਜਿਹੜਾ ਮਿਨੇਸੋਟਾ ਦੇ ਵਿੱਚ ਹੋਇਆ ਉਸ ਦੀ ਵੀ ਚਰਚਾ ਕੀਤੀ। ਸੋ ਕਾਸਟ ਆਫ ਲਿਵਿੰਗ ਦੇ ਜਿਹੜੇ ਇਸ਼ੂਜ਼ ਦੇ ਉੱਤੇ ਚਰਚਾ ਜਿਹੜੀ ਉਹ ਕਰ ਰਹੇ ਸੀ। ਸੋ ਹੁਣ ਆਪਣੇ ਆਪ ਨੂੰ ਜਿਹੜੀ ਆਪਣੀ ਇਕਨੋਮਿਕ ਪਾਲਿਸੀ ਆ ਉਸ ਨੂੰ ਸੈੱਲ ਕਰ ਰਹੇ ਆ। ਉਸ ਦੇ ਲਈ ਇਹਨਾਂ ਨੇ ਪੈਨਸਿਲਵੇਨੀਆ ਤੋਂ ਜਿਹੜੀ ਉਹ ਹੁਣ ਸ਼ੁਰੂਆਤ ਕੀਤੀ ਹੈਗੀ ਆ। ਸੋ ਕਿੰਨਾ ਕੁ ਲੋਕਾਂ ਦੇ ਮਨਾਂ ਦੇ ਉੱਤੇ ਅਸਰ ਪਾ ਸਕਣਗੇ। ਮਿਡ ਟਰਮਸ ਇਲੈਕਸ਼ਨ ਦਾ ਸਮਾਂ ਆ ਰਿਹਾ ਹੈ, 1 ਸਾਲ ਤੋਂ ਘੱਟ ਦਾ ਵਕਤ ਰਹਿ ਗਿਆ ਹੈ, 11 ਮਹੀਨੇ ਰਹਿ ਗਏ ਨੇ ਇਲੈਕਸ਼ਨਸ ਦੇ ਵਿੱਚ। ਸੋ ਉਸ ਦੀਆਂ ਜਿਹੜੀਆਂ ਤਿਆਰੀਆਂ ਆ ਉਹ ਬਰਾਬਰ ਜਿਹੜੀਆਂ ਚੱਲ ਰਹੀਆਂ। ਕੱਲ ਆਪਾਂ ਜਿੱਦਾਂ ਕੱਲ ਵੀ ਜ਼ਿਕਰ ਕੀਤਾ ਸੀ ਸ਼ਾਮ ਨੂੰ, ਸ਼ਾਮ ਦੀਆਂ ਖਬਰਾਂ 'ਚ ਵੀ ਪਹਿਲੀ ਵਾਰੀ 30 ਸਾਲਾਂ ਬਾਅਦ 28 ਸਾਲਾਂ ਬਾਅਦ ਮਿਆਮੀ ਦੀ ਜਿਹੜੀ ਮੇਅਰ ਆ ਉਹ ਇੱਕ ਔਰਤ ਤੇ ਇੱਕ ਡੈਮੋਕ੍ਰੇਟ ਪਾਰਟੀ ਦੀ ਜਿਹੜੀ ਉਹ ਬਣੀ। ਉਹਨਾਂ ਨੇ 28 ਸਾਲਾਂ ਬਾਅਦ ਉਸ ਸੀਟ ਨੂੰ ਉੱਥੇ ਫਲਿੱਪ ਜਿਹੜਾ ਉਹ ਕੀਤਾ ਆ। ਟਰੰਪ ਹੋਣਾ ਨੇ ਗੋਨਜ਼ਾਲਸ ਜਿਹੜੇ ਵਿਰੋਧੀ ਸੀਗੇ ਜਾਂ ਉਹਨਾਂ ਦੀ ਪਾਰਟੀ ਵੱਲੋਂ ਸੀ ਰਿਪਬਲਿਕਨ ਪਾਰਟੀ ਵੱਲੋਂ, ਉਹਨਾਂ ਨੂੰ ਸਪੋਰਟ ਵੀ ਕੀਤੀ, ਕਿਹਾ ਵੀ ਵੋਟ ਵੀ ਪਾਓ, ਪਰ ਫਿਰ ਵੀ ਉੱਥੇ ਜਿਹੜੀ ਮੇਅਰ ਆ ਉਹ ਦੂਜੀ ਜਿੱਤੀ ਹੈਗੀ ਆ। ਸੋ ਕੀ ਇਸ਼ਾਰੇ ਜਿਹੜੇ ਉਹ ਆ ਰਹੇ ਆ ਇਹ ਦੇਖਣ ਵਾਲੀ ਗੱਲ ਆ। ਸੋ ਕੀ ਜਦੋਂ ਵੀ ਕੋਈ ਹੁਣ ਰਾਸ਼ਟਰਪਤੀ ਟਰੰਪ ਨੂੰ ਖਾਸ ਕਰਕੇ ਕੋਈ ਪੱਤਰਕਾਰ ਤਿੱਖਾ ਸਵਾਲ ਪੁੱਛਦਾ ਤੇ ਉਹਨਾਂ ਦਾ ਇੱਕ ਹੀ ਗੱਲ ਹੁੰਦਾ ਆ, ਫੇਕ ਨਿਊਜ਼, ਨੈਸਟੀ ਰਿਪੋਰਟਰ, ਇਹ ਜਿਹੜੇ ਉਹਨਾਂ ਦੇ ਸ਼ਬਦ ਹੁਣ ਮੂੰਹ ਦੇ ਉੱਤੇ ਜਿਹੜੇ ਉਹ ਚੜੇ ਪਏ ਆ ਜੇ ਕੋਈ ਉਹਨਾਂ ਨੂੰ ਸਵਾਲ ਉਸ ਹਿਸਾਬ ਦੇ ਨਾਲ ਪੁੱਛਦਾ ਹੈਗਾ ਆ। ਸੋ ਦੇਖੋ ਅੱਗੇ ਹੁਣ ਅੱਗੇ ਕੀ ਇਸ ਦੇ ਵਿੱਚ ਬਣਦਾ ਆ। ਕਾਸਟ ਆਫ ਲਿਵਿੰਗ ਜਾਂ ਅਫੋਰਡੇਬਿਲਟੀ ਨੂੰ ਕਿੰਨਾ ਕੁ ਚਿਰ ਇਹ ਡੈਮੋਕ੍ਰੇਟਾਂ ਦੇ ਸਿਰ ਜਿਹੜਾ ਭਾਂਡਾ ਭੰਨਣਗੇ। ਹੁਣ ਤਾਂ ਸਾਲ ਹੋ ਗਿਆ ਇਹਨਾਂ ਨੂੰ ਆਲਮੋਸਟ ਪ੍ਰਸ਼ਾਸਨ ਨੂੰ ਜਿਹੜਾ ਉਹ ਚਲਾਉਂਦਿਆਂ। ਪਹਿਲੇ ਦਿਨ ਦਾ ਐਗਜ਼ੈਕਟਿਵ ਆਰਡਰ ਸਾਈਨ ਕੀਤਾ ਹੋਇਆ ਹੈ ਅਫੋਰਡੇਬਿਲਟੀ ਨੂੰ ਜਿਹੜਾ ਉਹ ਲੈ ਕੇ, ਪਰ ਉਸ ਤੋਂ ਬਾਅਦ ਦੇ ਵਿੱਚ ਅੱਗੇ ਬਣ ਕੀ ਜਾ ਰਿਹਾ ਆ, ਉਹ ਬਣਿਆ ਕੀ ਹੈਗਾ ਆ, ਉਹ ਸਾਰਿਆਂ ਦੇ ਸਾਹਮਣੇ ਹੀ ਹੈਗਾ ਆ। ਜੀ ਸੋ ਸਕੈਮ, ਹੋਕਸ, ਇਸ ਪੂਰੇ ਅਫੋਰਡੇਬਿਲਟੀ ਕ੍ਰਾਈਸਿਸ ਨੂੰ ਰਾਸ਼ਟਰਪਤੀ ਟਰੰਪ ਕਹਿ ਰਹੇ ਨੇ। ਸੋ ਇਹ ਜਿਹੜਾ ਕਾਨਫਰੰਸ ਸੈਂਟਰ ਬਾਲਰੂਮ ਮਾਊਂਟ ਏਰੀ ਕਸੀਨੋ ਰਿਜ਼ੋਰਟ ਆ, ਮਾਊਂਟ ਪਕੋਨੋ, ਛੋਟਾ ਜਿਹਾ ਟਾਊਨ ਹੈ ਪੈਨਸਿਲਵੇਨੀਆ 'ਚ, 3000 ਇਹਨਾਂ ਦੇ ਰੈਜ਼ੀਡੈਂਟ ਆ। ਉੱਥੇ ਇਹ ਜਿਹੜਾ ਟਰੰਪ ਉਹਨਾਂ ਦੀ ਮੀਟਿੰਗ ਸੀਗੀ, ਜਿੱਥੇ ਉਹਨਾਂ ਨੇ ਇਹ ਅਫੋਰਡੇਬਿਲਟੀ ਦੇ ਉੱਤੇ ਜਿਹੜਾ ਆ ਆਪਣੇ ਵਿਊ ਪੁਆਇੰਟ ਦਿੱਤੇ ਹੈਗੇ। ਉਹਨਾਂ ਨੇ ਇਹ ਕਿਹਾ ਵੀ ਜਿਹੜੀਆਂ ਹੈਲ ਹੋਲਸ ਕੰਟਰੀਜ਼ ਹੈਗੀਆਂ, ਅਫਗਾਨਿਸਤਾਨ, ਹੇਤੀ, ਸੋਮਾਲੀਆ ਐਂਡ ਮੈਨੀ ਅਦਰ ਕੰਟਰੀਜ਼, ਉੱਥੋਂ ਜਿਹੜੇ ਆ ਇਮੀਗ੍ਰੈਂਟਸ ਆਉਣ ਤੋਂ ਅਸੀਂ ਓਬਜੈਕਟ ਕਰਦੇ ਹਾਂ। ਤੇ ਨਾਲ ਦੀ ਨਾਲ ਕਿਹਾ ਵੀ ਇਹ ਜਿਹੜੇ ਤੁਹਾਨੂੰ ਪਤਾ ਹੀ ਆ ਵੀ ਡਿਜ਼ਾਸਟਰ ਆ, ਫਿਲਥੀ ਆ, ਡਰਟੀ ਆ, ਡਿਸਗਸਟਿੰਗ ਆ, ਰਿਡਨ ਵਿਦ ਕ੍ਰਾਈਮ, ਇਹ ਜਿਹੜੇ ਹੈਗੇ ਆ ਮੁਲਕ ਇਦਾਂ ਦੇ ਹੈਗੇ ਆ। ਸੋ ਹੁਣ ਵੋਟਰਸ ਜਿਹੜੇ ਆ ਉਹ ਬਲੇਮ ਕਰ ਰਹੇ ਆ ਰਿਪਬਲਿਕਨਸ ਨੂੰ, ਕਿਉਂਕਿ ਬਹੁਤ ਸਾਰੇ ਇੰਡੀਪੈਂਡੈਂਟਸ ਜਿਹੜੇ ਲੋਕ ਆ ਉਹਨਾਂ ਨੇ ਰਿਪਬਲਿਕਨਸ ਨੂੰ ਵੋਟਾਂ ਪਾਈਆਂ ਸੀ। ਹੁਣ ਜਦੋਂ ਮਹਿੰਗਾਈ ਹੁੰਦੀ ਆ ਉਹ ਤਾਂ ਦੇਖਦੀ ਨਹੀਂ ਵੀ ਤੁਸੀਂ ਡੈਮੋਕ੍ਰੇਟ ਆ ਜਾਂ ਰਿਪਬਲਿਕਨ ਆ ਜਾਂ ਤੁਸੀਂ ਇੰਡੀਪੈਂਡੈਂਟ ਹੈਗੇ ਆ, ਉਹ ਤਾਂ ਬਸ ਬੰਦਾ ਹੀ ਦੇਖਦੀ ਆ। ਸੋ ਹੁਣ ਕਹਿੰਦੇ ਵੀ ਸਾਲ ਹੋ ਗਿਆ, ਹੁਣ 1 ਸਾਲ ਤੁਸੀਂ ਠੀਕ ਆ ਵੀ ਜੋ ਬਾਈਡਨ ਉਹਨਾਂ ਦਾ ਜਾਂ ਪਹਿਲਾਂ ਦਾ ਜਿਹੜਾ ਐਡਮਿਨਿਸਟ੍ਰੇਸ਼ਨ ਆ ਉਹਨਾਂ ਨੂੰ ਬਹੁਤ ਭੰਡ ਲਿਆ, ਠੀਕ ਆ, ਉਹਨਾਂ ਨੇ ਗਲਤੀਆਂ ਕੀਤੀਆਂ ਜਿਹਦੇ ਕਰਕੇ ਆ ਸਾਰਾ ਕੁਝ ਹੋ ਰਿਹਾ। ਪਰ ਹੁਣ ਆਪਣਾ ਵੀ ਤੁਸੀਂ ਦੱਸੋ ਨਾ ਕਿਸ ਹਿਸਾਬ ਦੇ ਨਾਲ ਜਿਹੜੀਆਂ ਗਰੋਸਰੀ, ਯੂਟਿਲਿਟੀ ਤੇ ਹਾਊਸਿੰਗ ਬਿਲਸ ਉਹ ਕਿੰਨੇ ਜ਼ਿਆਦਾ ਜਿਹੜੇ ਉੱਪਰ ਚੱਲ ਗਏ ਹੈਗੇ ਆ। ਸੋ ਜਿਹੜੀ ਅਫੋਰਡੇਬਿਲਟੀ ਆ ਬਹੁਤ ਜ਼ਿਆਦਾ ਜਿਹੜੀ ਹਾਈ ਔਖੀ ਹੋਈ ਹੈਗੀ ਆ ਹਰ ਇੱਕ ਦੇ ਲਈ। ਦੂਸਰੇ ਪਾਸੇ ਮਿਆਮੀ ਸ਼ਹਿਰ ਵਰਗੇ ਜਿੱਦਾਂ ਦੇ ਤੁਸੀਂ ਦੱਸਿਆ ਆ ਕਿ ਜਿੱਥੇ 30 ਸਾਲਾਂ ਤੋਂ ਪੂਰਾ ਰੈੱਡ ਏਰੀਆ ਆ, ਰਿਪਬਲਿਕਨ ਉੱਥੇ ਜਿੱਤਦੇ ਸੀ, ਕਿਊਬਨ ਦਾ ਉੱਥੇ ਕਾਫੀ ਹੋਲਡ ਆ ਤੇ ਪਹਿਲੀ ਵਾਰੀ 30 ਸਾਲਾਂ 'ਚ
ਪਹਿਲੀ ਡੈਮੋਕ੍ਰੇਟ ਮੇਅਰ ਉਹ ਵੀ ਇੱਕ ਬੀਬੀ ਜਿਹੜੀ ਆ ਉਹ ਬਣੀ ਹੈਗੀ ਆ। ਸੋ ਇਹ ਵੀ ਇੱਕ ਜਿਹੜਾ ਹੁਣ ਟਰੰਪ ਐਡਮਿਨਿਸਟ੍ਰੇਸ਼ਨ ਜਾਂ ਜਿਹੜੀ ਰਿਪਬਲਿਕਨ ਪਾਰਟੀ ਆ ਉਹਨਾਂ ਦੇ ਲਈ ਚਿੰਤਾ ਦਾ ਵਿਸ਼ਾ ਆ ਵੀ ਭਾਈ ਐਡੀ ਜਿਹੜੀ 30 ਸਾਲਾਂ ਤੋਂ ਜਿੱਥੇ ਰਿਪਬਲਿਕਨ ਪਾਰਟੀ ਦਾ ਮੇਅਰ ਬਣਦਾ ਆਇਆ ਹੋਵੇ ਤੇ ਉੱਥੇ ਹੁਣ ਡੈਮੋਕ੍ਰੇਟ ਚੇਂਜ ਹੋ ਜਾਣ ਤੇ ਆਉਣ ਵਾਲੀਆਂ ਜਿਹੜੀਆਂ ਨਵੰਬਰ 'ਚ ਇਲੈਕਸ਼ਨ ਹੋਣੀਆਂ ਅਗਲੇ ਸਾਲ ਉਹਦਾ ਕਿਤੇ ਬਹੁਤ ਬੁਰਾ ਅਸਰ ਨਾ ਪੈ ਜਾਵੇ। ਹਾਲਾਂਕਿ ਜਿੱਥੋਂ ਫਲੋਰੀਡਾ 'ਚ 12% ਤੋਂ ਵੱਧ ਪੁਆਇੰਟ ਦੇ ਨਾਲ ਟਰੰਪ ਹੁਣੀ ਜਿੱਤੇ ਸੀ ਪਿਛਲੀ ਵਾਰੀ ਉਸ ਇਲੈਕਸ਼ਨ 'ਚੋਂ। ਸੋ ਇਹ ਸਾਰੇ ਕਾਸੀ ਦੇ ਵਿੱਚ ਮੇਨ ਇਸ਼ੂ ਤਾਂ ਇਹ ਸੀਗਾ ਵੀ ਅਫੋਰਡੇਬਿਲਟੀ ਨੂੰ ਲੈ ਕੇ, ਪਰ ਫਿਰ ਉਹਨੇ ਸਾਰਾ ਕੁਝ ਜਿਹੜਾ ਆ ਉਹ ਇਲੀਗਲ ਇਮੀਗ੍ਰੈਂਟਸ ਜਾਂ ਇਮੀਗ੍ਰੈਂਟਸ ਉਹਨਾਂ ਦੇ ਉੱਤੇ ਜਿਹੜਾ ਭਾਂਡਾ ਆ ਭੰਨਿਆ ਹੈ। ਜੀ, ਅਫੋਰਡੇਬਿਲਟੀ ਦੀ ਗੱਲ ਕਰਦੇ ਜਾਈਏ ਤਾਂ ਅੱਜ ਜਿਹੜੇ ਫੈਡਰਲ ਰਿਜ਼ਰਵ ਆ ਉਹ ਇੱਕ ਹੋਰ ਇੰਟਰਸਟ ਰੇਟ ਕੱਟ ਐਲਾਨ ਕਰ ਸਕਦੇ ਆ। ਇਸ ਸਾਲ ਦਾ ਤੀਜਾ ਇੰਟਰਸਟ ਰੇਟ ਕੱਟ ਇਹ ਹੋਵੇਗਾ, ਪਰ ਇਸ ਦੇ ਨਾਲ ਅਸਰ ਇਕਨੋਮੀ ਦੇ ਉੱਤੇ ਕਿੰਨਾ ਕੁ ਜਿਹੜਾ ਪਊਗਾ ਇਹ ਦੇਖਣ ਵਾਲੀ ਗੱਲ ਰਹੇਗੀ। ਫੈਡ ਕਹਿੰਦੇ ਵੀ ਰੇਟ ਸੈਟਿੰਗ ਮੀਟਿੰਗ ਆ ਉਹ ਇਸ ਮੌਕੇ ਹੋਣ ਜਾ ਰਹੀ ਆ ਜਦ ਫੈਡਰਲ ਸਰਕਾਰ ਦੇ ਦੁਆਰਾ ਸ਼ਟਡਾਊਨ ਤੋਂ ਬਾਅਦ 'ਚ ਅਜੇ ਤੱਕ ਕੋਈ ਵੀ ਡਾਟਾ ਅਨਇੰਪਲੋਇਮੈਂਟ ਦਾ ਜਾਂ ਲੇਬਰ ਦਾ ਉਹ ਰਿਲੀਜ਼ ਨਹੀਂ ਕੀਤਾ ਗਿਆ। ਉਸ ਦੇ ਉੱਤੇ ਰੋਕ ਜਿਹੜੀ ਉਹ ਲਾ ਕੇ ਰੱਖੀ ਆ। ਇਹ ਚੀਜ਼ ਆਪਾਂ ਉਦੋਂ ਚੀਨ ਵਾਲਿਆਂ ਦੇ ਲਈ ਤੇ ਸਾਰੇ ਜਾਣੇ ਹੱਸਦੇ ਸੀਗੇ ਵੀ ਚੀਨ ਨੇ ਕਹਿਤਾ ਸੀਗਾ ਜਦ ਉਹਨਾਂ ਦੀ ਇਕਨੋਮੀ ਡਾਊਨ ਹੋਈ ਸੀਗੀ ਵੀ ਸਾਡੀ ਮਰਜ਼ੀ ਆ ਵੀ ਅਸੀਂ ਸਟੈਟ ਜਿਹੜੇ ਉਹ ਦੱਸਣੇ ਆ ਜਾਂ ਨਹੀਂ ਦੱਸਣੇ, ਪਰ ਹੁਣ ਅਮਰੀਕਾ ਵੀ ਉਸੇ ਰਾਹ ਦੇ ਉੱਤੇ ਇਸ ਵਕਤ ਤੁਰਿਆ ਹੈਗਾ ਆ। ਇੰਟਰਨਲੀ ਇਹਨਾਂ ਦੇ ਕੋਲ ਆਬਵੀਅਸਲੀ ਉਹ ਡਾਟਾ ਹੋਊਗਾ, ਪਰ ਜਨਤਕ ਤੌਰ ਦੇ ਉੱਤੇ ਇਸ ਡਾਟਾ ਨੂੰ ਨਹੀਂ ਦੱਸਿਆ ਜਾ ਰਿਹਾ। ਜਿਹੜੀ ਪ੍ਰਾਈਵੇਟ ਪੇਰੋਲ ਕੰਪਨੀ ਆ ADP ਦੇ ਡਾਟੇ ਤੋਂ ਹੀ ਜ਼ਿਆਦਾਤਰ ਪਤਾ ਲੱਗਦਾ ਹੈ ਵੀ ਕਿਸ ਪਾਸੇ ਵੱਲ ਨੂੰ ਪ੍ਰਾਈਵੇਟ ਕੰਪਨੀਆਂ ਜਿਹੜੀਆਂ ਜੌਬਸ ਵੱਧ ਰਹੀਆਂ ਘਟ ਰਹੀਆਂ, ਕੀ ਜਿਹੜਾ ਉਹ ਹੋ ਰਿਹਾ। ਸਾਰੇ ਜਾਣੇ ਇਹ ਕਿਆਸ ਰਾਈ ਲਾ ਰਹੇ ਆ ਵੀ 1/4% ਇੰਟਰਸਟ ਰੇਟ ਕੱਟ ਆ ਉਹ ਆ ਸਕਦਾ ਹੈਗਾ ਆ। ਜਿੱਦਾਂ ਪਹਿਲੀਆਂ ਵੀ ਇਸੇ ਤਰੀਕੇ ਦੇ ਨਾਲ ਹੀ ਇੰਨੇ ਹੀ ਇੰਟਰਸਟ ਰੇਟ ਕੱਟ ਆ ਉਹ ਕਿਤੇ ਗਏ ਸੀਗੇ। ਸੋ ਵਾਸ਼ਿੰਗਟਨ ਦੇ ਵਿੱਚ ਅੱਜ ਮੀਟਿੰਗ ਇਹਨਾਂ ਦੀ ਹੋ ਰਹੀ ਆ ਤੇ ਸਤੰਬਰ ਜੌਬ ਰਿਪੋਰਟ ਜਿੱਦਾਂ ਦੱਸਿਆ BLS ਨੇ ਉਹ ਰਿਲੀਜ਼ ਕੀਤੀ ਸੀ, ਅਕਤੂਬਰ ਦੀ ਕੈਂਸਲ ਕਰ ਦਿੱਤੀ ਸੀ ਤੇ ਨਵੰਬਰ ਦੀ ਕਹਿੰਦੇ ਵੀ ਇਨ ਪ੍ਰੋਗਰੈਸ ਆ, ਉਹ ਪਤਾ ਨਹੀਂ ਕਦੋਂ ਤੱਕ ਜਿਹੜੀ ਉਹ ਆਊਗੀ। 16 ਤਰੀਕ ਤੋਂ ਬਾਅਦ ਕਹਿੰਦੇ ਵੀ ਸ਼ਾਇਦ ਇਸ ਦੇ ਬਾਰੇ ਜਿਹੜਾ ਉਹ ਦੱਸਿਆ ਜਾ ਸਕਦਾ ਆ। ਕੰਜ਼ਿਊਮਰ ਪ੍ਰਾਈਸ ਇੰਡੈਕਸ ਉਹ ਵੀ ਕੈਂਸਲ ਕਰ ਦਿੱਤਾ ਸੀਗਾ। ਨਵੰਬਰ ਦਾ ਇਨਫਲੇਸ਼ਨ ਡਾਟਾ ਆ ਉਹ ਵੀ ਕਹਿੰਦੇ ਵੀ ਹੁਣ ਲੇਟ ਦੱਸਿਆ ਜਾਊਗਾ, ਪਰ ਉਸ ਤੋਂ ਪਹਿਲਾਂ ਹੁਣ ਜਿਹੜੀ ਆ ਇੱਕ 1/4% ਇੰਟਰਸਟ ਰੇਟ ਦੀ ਜਿਹੜੀ ਗੱਲ ਆ ਫੈਡ ਦੇ ਦੁਆਰਾ ਦੱਸੀ ਜਾ ਰਹੀ ਹੈ। ਸੋ ਇਸ ਦੇ ਚੱਲਦੇ ਆ ਜਿਹੜੀਆਂ ਮਾਰਕੀਟਸ ਆ ਉਹਦੇ ਵਿੱਚ ਥੋੜੀ ਬਹੁਤੀ ਹਲਚਲ ਚੱਲ ਰਹੀ ਆ। ਸੋ ਲੱਗਦਾ ਵੇਟ ਕਰ ਰਹੇ ਆ ਵੀ ਕਦੋਂ ਅਧਿਕਾਰਤ ਤੌਰ ਦੇ ਉੱਤੇ ਇਸ ਦਾ ਐਲਾਨ ਜਿਹੜਾ ਉਹ ਹੁੰਦਾ ਆ। ADP ਦੀ ਜਿੱਦਾਂ ਮੈਂ ਗੱਲ ਕਰ ਰਿਹਾ ਸੀ, ਪੇਰੋਲ ਪ੍ਰੋਸੈਸਰ ਜਿਹੜੇ ਆ ਉਹਨਾਂ ਨੇ ਮੰਥਲੀ ਪ੍ਰਾਈਵੇਟ ਜੌਬ ਰਿਪੋਰਟ ਡਾਟਾ ਦੇ ਵਿੱਚ ਇਹ ਦੱਸਿਆ ਵੀ 1,20,000 ਜੌਬਸ ਨਵੰਬਰ ਮਹੀਨੇ 'ਚ ਸ਼ੈੱਡ ਹੋਈਆਂ, ਘਟੀਆਂ ਨੇ। ਤੇ ਨੇਸ਼ਨ ਵਾਈਡ ਜੇ ਓਵਰਆਲ ਉਹਨਾਂ ਨੇ ਦੱਸਿਆ ਸਮਾਲ ਬਿਜ਼ਨਸ ਦੀ ਜਿਹੜੀ ਰਿਪੋਰਟ ਉਹਨਾਂ ਨੇ ਦੱਸੀ ਆ ਤੇ ਓਵਰਆਲ ਕਹਿੰਦੇ ਵੀ ਨੇਸ਼ਨ ਵਾਈਡ ਦੇਖਿਆ ਜਾਵੇ ਤਾਂ 32,000 ਜਿਹੜੀਆਂ ਜੌਬ ਆ ਉਹ ਲਾਸ ਹੋਈਆਂ ਆ। ADP ਨੇ ਜਿਹੜਾ ਦੱਸਿਆ। FOMC ਫੈਡ ਓਪਨ ਮਾਰਕੀਟ ਕਮੇਟੀ ਉਹਦੇ ਜਿਹੜੇ ਮੈਂਬਰਸ ਆ ਉਹ ਕਹਿੰਦੇ ਵੀ ਉਹਨਾਂ ਨੂੰ ਹਨੇਰੇ ਦੇ ਵਿੱਚ ਹੀ ਰੱਖਿਆ ਜਾਂਦਾ ਆ। ਉਸ ਤੋਂ ਪਹਿਲਾਂ ਇੰਟਰਸਟ ਰੇਟ ਕੱਟ ਕਰਨੇ ਆ, ਵਧਾਉਣੇ ਆ, ਸਥਿਰ ਰੱਖਣੇ ਆ ਉਸ ਤੋਂ ਪਹਿਲਾਂ। ਸੋ ਹੁਣ ਮੀਟਿੰਗ ਦੇ ਦੌਰਾਨ ਜਾਂ ਮੀਟਿੰਗ ਤੋਂ ਬਾਅਦ ਦੇ ਵਿੱਚ ਹੀ ਜਿਹੜੇ ਜਰੋਮ ਪਾਵਲ ਆ ਉਹ ਦੱਸਣਗੇ। ਜਰੋਮ ਪਾਵਲ ਕੀ ਬੋਲਦੇ ਨੇ, ਕਿਵੇਂ ਬੋਲਦੇ ਆ, ਕਿਸ ਲਹਿਜੇ 'ਚ ਬੋਲਦੇ ਆ ਤੇ ਕਿੰਨਾ ਇੰਟਰਸਟ ਰੇਟ ਕੱਟ ਦੀ ਗੱਲ ਕਰਦੇ ਆ, ਉਹਦੇ ਉੱਤੇ ਉਹ ਸਾਰੇ ਜਾਣਿਆਂ ਦੀ ਖਾਸ ਕਰਕੇ ਮਾਰਕੀਟ ਦੀ ਬਹੁਤ ਜ਼ਿਆਦਾ ਅੱਖ ਜਿਹੜੀ ਉਹ ਰਹਿੰਦੀ ਆ। ਉਹਦੇ ਹਿਸਾਬ ਨਾਲ ਹੀ ਫਿਰ ਜਿਹੜੇ ਸਟਾਕ ਆ ਉਹ ਉੱਤੇ ਥੱਲੇ ਨੂੰ ਜਿਹੜਾ ਉਹ ਦੌੜ ਲਾਉਂਦੇ ਨੇ। ਜੀ। ਤੀਜਾ ਜਿਹੜਾ ਫੈਡਰਲ ਜੱਜ ਆ ਉਸਨੇ ਉਸ ਰਿਕੁਐਸਟ ਨੂੰ ਗ੍ਰਾਂਟ ਕਰ ਦਿੱਤਾ ਹੈ ਜਿਹਦੇ ਵਿੱਚ ਇਹ ਕਿਹਾ ਗਿਆ ਵੀ ਜਿਹੜੀ ਜੈਫਰੀ ਐਪਸਟੀਨ ਨਾਲ ਰਿਲੇਟਡ ਫਾਈਲਸ ਆ ਉਹਨਾਂ ਨੂੰ ਅਨਸੀਲ ਕੀਤਾ ਜਾਵੇ। ਇਹ ਜਿਹੜਾ ਡਿਸੀਜਨ ਆ ਮੈਨਹਟਨ ਦੇ ਜੱਜ ਰਿਚਰਡ M ਬਰਮਨ ਉਹਨਾਂ ਤੋਂ ਆਇਆ ਹੈਗਾ। ਇੱਕ ਦਿਨ ਬਾਅਦ ਜਦੋਂ ਇੱਕ ਨਿਊਯਾਰਕ ਦੇ ਜੱਜ ਨੇ ਅਪਰੂਵ ਕਰ ਦਿੱਤਾ ਸੀ ਵੀ ਸਾਰੇ ਰੈਕਰਡਸ ਨੂੰ ਜੋ ਐਪਸਟੀਨਸ ਦੇ ਐਸੋਸੀਏਟਸ ਹੈਗੇ ਆ ਗਿਸਲੇਨੀ ਮੈਕਸਵੈਲ ਉਹਦੇ ਸਬੰਧ ਦੇ ਵਿੱਚ ਵੀ ਰਿਲੀਜ਼ ਕਰ ਦਿੱਤਾ ਜਾਵੇ। ਤੇ ਇਸੇ ਤਰ੍ਹਾਂ ਤੀਜਾ ਜੱਜ ਜਿਹੜਾ ਫਲੋਰੀਡਾ ਦਾ ਉਹਨੇ ਅਪਰੂਵ ਕਰ ਦਿੱਤਾ ਰਿਲੀਜ਼ ਆਫ ਇਨਵੈਸਟੀਗੇਟਿਵ ਮਟੀਰੀਅਲ। ਸੋ ਟਰੰਪ ਉਹਨਾਂ ਨੇ ਵੀ ਪਹਿਲਾਂ ਕਿਹਾ ਸੀ ਵੀ ਡਾਕੂਮੈਂਟ ਰਿਲੀਜ਼ ਕਰ ਦਿਓ। ਕੰਪਨੀ ਦੇ ਉਹਨਾਂ ਦੀ ਜਿਹੜੀ ਪਾਰਟੀ ਆ ਕਾਫੀ ਵਿਰੋਧ ਹੋਇਆ, ਵਿੱਚੋਂ ਮਾਰਜਰੀ ਟੇਲਰ ਗ੍ਰੀਨ ਉਹ ਛੱਡ ਵੀ ਗਈ ਕਿਉਂਕਿ ਉਹਦਾ ਵਿਰੋਧ ਹੋਇਆ ਜਦੋਂ ਉਹ ਪਹਿਲਾਂ ਬਿਲਕੁਲ ਹੱਕ 'ਚ ਆਈ ਸੀ।
ਪਹਿਲਾਂ ਪ੍ਰੈਜ਼ੀਡੈਂਟ ਟਰੰਪ ਹੁਣੀ ਇਸ ਹੱਕ ਵਿੱਚ ਨਹੀਂ ਸੀ ਵੀ ਜਿਹੜੀਆਂ ਫਾਈਲਸ ਆ ਉਹ ਰਿਲੀਜ਼ ਕੀਤੀਆਂ ਜਾਣ। ਸੋ 3 ਜੱਜਾਂ ਦੇ ਡਿਸੀਜਨ ਐਪਸਟੀਨ ਫਾਈਲ ਟਰਾਂਸਪੇਰੈਂਸੀ ਐਕਟ ਦੇ ਤਹਿਤ ਜੋ ਸਾਈਨ ਕੀਤਾ ਗਿਆ ਸੀ ਲਾਅ ਪਿਛਲੇ ਮਹੀਨੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਵੱਲੋਂ, ਉਹਨਾਂ ਦੇ ਡਾਕੂਮੈਂਟ ਰਿਲੀਜ਼ ਕਰਨ ਨੂੰ ਤੀਜੇ ਜੱਜ ਵੱਲੋਂ ਅੱਜ ਇਹ ਫਿਰ ਕਿਹਾ ਗਿਆ ਹੈ। ਜੀ, ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਅੱਜ ਇੱਕ ਹੋਰ ਅਦਾਲਤ ਦੇ ਵਿੱਚ ਇੱਕ ਫੈਡਰਲ ਜੱਜ ਆ, ਉਹਨਾਂ ਨੇ ਟਰੰਪ ਐਡਮਿਨਿਸਟ੍ਰੇਸ਼ਨ ਦੇ ਉੱਤੇ ਬਲੌਕ ਲਾਇਆ ਵੀ ਜਿਹੜੇ ਕੈਲੀਫੋਰਨੀਆ ਦੇ ਨੈਸ਼ਨਲ ਗਾਰਡ LA ਦੇ ਵਿੱਚ ਡਿਪਲੋਏ ਕਰ ਰਹੇ ਆ, ਉਸ ਉੱਤੇ ਉਹਨਾਂ ਨੇ ਫਿਰ ਬਲੌਕ ਲਾ ਦਿੱਤਾ ਹੈਗਾ ਆ, ਤੇ ਨਾਲ ਹੀ ਆਦੇਸ਼ ਦਿੱਤੇ ਆ ਵੀ ਜਿਹੜੇ ਨੈਸ਼ਨਲ ਗਾਰਡਸ ਆ ਉਹਨਾਂ ਦਾ ਕੰਟਰੋਲ ਸੂਬੇ ਦੇ ਕੋਲ, ਸੂਬੇ ਦੇ ਗਵਰਨਰ ਗੈਵਿਨ ਨਿਊਸਮ ਦੇ ਕੋਲ ਦੇ ਦਿੱਤਾ ਜਾਵੇ। ਇਹ ਡਿਸੀਜਨ US ਡਿਸਟ੍ਰਿਕਟ ਜੱਜ ਚਾਰਲਸ ਬ੍ਰੇਅਰ ਉਹਨਾਂ ਨੇ ਇਹ ਜਿਹੜਾ ਉਹ ਕੀਤਾ ਆ, ਤੇ ਕਹਿੰਦੇ ਵੀ ਇਹਦੇ ਵਿੱਚ ਰੂਲ ਉਹਨਾਂ ਨੇ ਕੀਤਾ ਟਰੰਪ ਐਡਮਿਨਿਸਟ੍ਰੇਸ਼ਨ ਦੇ ਉਲਟ, ਜਿਹਦੇ ਵਿੱਚ ਇਹਨਾਂ ਨੇ ਕੋਸ਼ਿਸ਼ ਕੀਤੀ ਸੀ ਨੈਸ਼ਨਲ ਗਾਰਡ ਨੂੰ ਫੈਡਰਲਾਈਜ਼ ਕਰਨ ਦੇ ਲਈ। ਜਿਹੜਾ ਇੱਕ ਲਾਅ ਹੈਗਾ ਆ ਟਾਈਟਲ 10 ਉਸ ਦੇ ਤਹਿਤ ਲਾਸ ਐਂਜਲਸ ਦੀਆਂ ਸਟਰੀਟਸ ਦੇ ਉੱਤੇ ਨੈਸ਼ਨਲ ਗਾਰਡ ਘੁੰਮਦੇ ਨਜ਼ਰ ਆਏ ਸੀ। ਆਪਾਂ ਨੂੰ ਪਤਾ ਹੀ ਆ ਵੀ ਉਹ ਪਿਛਲੇ ਕੁਝ ਮਹੀਨੇ ਇਸੇ ਤਰੀਕੇ ਦੀ ਹੀ ਫਿਕਰਮੰਦੀ ਤੇ ਟੈਨਸ਼ਨ ਦੇ ਵਿੱਚ ਉਸ ਇਲਾਕੇ ਦੇ ਲੰਘੇ ਹੈਗੇ ਆ। ਕੈਲੀਫੋਰਨੀਆ ਦੇ ਜਿਹੜੇ ਅਧਿਕਾਰੀ ਆ ਉਹਨਾਂ ਨੇ ਇਸ ਦੇ ਉੱਤੇ ਇੰਜੰਕਸ਼ਨ ਦੀ ਮੰਗ ਕੀਤੀ ਸੀ, ਜੋ ਇਹਨਾਂ ਨੂੰ ਇਸੇ ਹੀ ਜੱਜ ਨੇ ਪਹਿਲਾਂ ਪ੍ਰੀਲਿਮਿਨਰੀ ਇੰਜੰਕਸ਼ਨ ਦੇ ਦਿੱਤੀ ਸੀ, ਜਦੋਂ ਡਿਫੈਂਸ ਸਕੱਤਰ ਪੀਟ ਹੈਗਸਥ ਨੇ ਅਗਸਤ ਤੇ ਅਕਤੂਬਰ ਦੇ ਵਿੱਚ 300 ਨੈਸ਼ਨਲ ਗਾਰਡਸ ਕੈਲੀਫੋਰਨੀਆ ਦੇ ਉਹਨਾਂ ਨੂੰ ਫੈਡਰਲ ਕੰਟਰੋਲ ਅੰਡਰ ਲਿਆਉਣ ਦੀ ਗੱਲ ਆਖੀ ਸੀ, ਟੈਂਪਰੇਰੀ ਪ੍ਰੋਟੈਕਟ ਕਰਨ ਦੇ ਲਈ ਫੈਡਰਲ ਇਮੀਗ੍ਰੇਸ਼ਨ ਏਜੰਟਸ ਤੇ ਸਰਕਾਰੀ ਜਿਹੜੀਆਂ ਐਂਟੀਟੀਜ਼ ਆ ਉਹਨਾਂ ਨੂੰ। ਅਕਤੂਬਰ ਮਹੀਨੇ ਦੇ ਵਿੱਚ ਹੈਗਸਥ ਨੇ 200 ਜਿਹੜੇ ਨੈਸ਼ਨਲ ਗਾਰਡ ਕੈਲੀਫੋਰਨੀਆ ਦੇ ਆ ਉਹਨਾਂ ਨੂੰ ਓਰੇਗਨ ਦੇ ਵਿੱਚ ਲਾਇਆ ਸੀ, 100 ਉਹਨਾਂ ਨੇ LA ਦੇ ਵਿੱਚ ਜਿਹੜੇ ਉਹ ਰੱਖੇ ਸੀਗੇ। ਕੈਲੀਫੋਰਨੀਆ ਨੈਸ਼ਨਲ ਗਾਰਡ ਮੈਂਬਰ ਕਹਿੰਦੇ ਵੀ ਫੈਡਰਲ ਸਰਵਿਸ ਦੇ ਵਿੱਚ 2 ਫਰਵਰੀ ਤੱਕ ਰਹਿਣਗੇ। ਜੱਜ ਬ੍ਰਾਇਰ ਉਹਨਾਂ ਨੇ ਕ੍ਰਿਟਿਸਾਈਜ਼ ਕੀਤਾ ਟਰੰਪ ਐਡਮਿਨਿਸਟ੍ਰੇਸ਼ਨ ਨੂੰ ਆਪਣੇ 35 ਪੇਜ ਦੇ ਆਦੇਸ਼ ਦੇ ਵਿੱਚ, ਆਰਡਰ 'ਚ ਵੀ ਕਹਿੰਦੇ ਵੀ ਜਿਹੜਾ ਕੰਟਰੋਲ ਆ 300 ਗਾਰਡਸਮੈਨ ਦਾ, ਉਹਦੇ ਵਿੱਚ ਕਹਿੰਦੇ ਵੀ ਸਾਨੂੰ ਕੋਈ ਐਵੀਡੈਂਸ ਨਹੀਂ ਮਿਲ ਰਿਹਾ ਵੀ ਜਿਹਦੇ ਨਾਲ ਫੈਡਰਲ ਲਾ ਦੀ ਐਗਜ਼ੀਕਿਊਸ਼ਨ ਦੇ ਵਿੱਚ ਕਿਸੇ ਤਰੀਕੇ ਦਾ ਕੋਈ ਮੁਸ਼ਕਲ ਜਾਂ ਉਹਨਾਂ ਨੂੰ ਕੋਈ ਫਾਇਦਾ ਜਿਹੜਾ ਇਸ ਦੇ ਵਿੱਚ ਹੋ ਰਿਹਾ ਹੋਵੇ। ਕਹਿੰਦੇ ਵੀ ਜਿਹੜੇ ਫਾਊਂਡਿੰਗ ਫਾਦਰ ਸੀਗੇ ਉਹਨਾਂ ਨੇ ਡਿਜ਼ਾਈਨ ਕੀਤੀ ਸੀਗੀ ਵੀ ਇਹ ਸਰਕਾਰ ਵੀ ਚੈੱਕ ਤੇ ਬੈਲੈਂਸ ਬਰਕਰਾਰ ਜਿਹੜੇ ਉਹ ਰਹਿਣ, ਇਸੇ ਲਈ ਉਹਨਾਂ ਨੇ ਕੈਲੀਫੋਰਨੀਆ ਦੀ ਜਿਹੜੀ ਸਰਕਾਰ ਆ ਉਹਨਾਂ ਦੀ ਮੰਗ ਆ ਉਸ ਦੇ ਤਹਿਤ ਇਹਨਾਂ ਨੈਸ਼ਨਲ ਗਾਰਡਸ ਆ ਉਹਨਾਂ ਨੂੰ ਫੈਡਰਲਾਈਜ਼ ਕਰਨ ਦੇ ਇਸ ਫੈਸਲੇ ਦੇ ਉਲਟ ਫੈਸਲਾ ਜਿਹੜਾ ਉਹ ਸੁਣਾਇਆ ਆ, ਤੇ ਟਰੰਪ ਐਡਮਿਨਿਸਟ੍ਰੇਸ਼ਨ ਨੂੰ ਕੈਲੀਫੋਰਨੀਆ ਦੇ ਨੈਸ਼ਨਲ ਗਾਰਡਸ LA ਦੇ ਵਿੱਚ ਡਿਪਲੋਏ ਕਰਨ ਦੇ ਉੱਤੇ ਰੋਕ ਲਗਾ ਦਿੱਤੀ ਆ। ਜੀ, ਅਗਲੀ ਖਬਰ ਜਿਹੜੀ ਆ ਇਹ ਬੜੇ ਧਿਆਨ ਨਾਲ ਸੁਣਨ ਵਾਲੀ ਆ, ਖਾਸ ਕਰਕੇ ਜਿਹੜੇ ਟਰੱਕਰ ਵੀਰ ਹੈਗੇ ਆ। ਤੁਹਾਨੂੰ ਯਾਦ ਹੋਊਗਾ ਪਿਛਲੇ ਹਫ਼ਤੇ ਜੋ ਇੱਕ ਆਪਣੇ ਟਰੱਕਿੰਗ ਕੰਪਨੀ ਦੇ ਮਾਲਕ ਆ ਯੂਬਾ ਸਿਟੀ ਤੋਂ, ਉਹਨਾਂ ਨੇ ਆਪਣਾ ਜਿਹੜਾ ਲਾਈਵ ਸ਼ੋਅ ਜਦੋਂ ਆਪਣੀ ਟਰੱਕਿੰਗ ਦਾ ਹੁੰਦਾ ਉਹਦੇ ਵਿੱਚ ਆ ਕੇ ਦੱਸਿਆ ਸੀ ਵੀ ਮੇਰੀ ਕੰਪਨੀ ਨੂੰ ਮੈਨੂੰ ਜਿਹੜੀ ਕਾਲ ਆਈ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਵੱਲੋਂ, ਆਈਸ ਵਾਲਿਆਂ ਵੱਲੋਂ, ਵੀ ਸਾਨੂੰ ਸਾਰੀਆਂ ਜਿਹੜੀਆਂ ਫਾਈਲਾਂ ਆ I-9 ਜਿਹੜੇ ਫਾਰਮਸ ਵਾਲੀਆਂ ਹੁੰਦੀਆਂ ਉਹ ਭੇਜ ਦਿਓ, ਜਿੰਨੇ ਵੀ ਇੰਪਲਾਈ ਆ। ਕਹਿੰਦੇ ਵੀ ਮੇਰੇ 100 ਤੋਂ ਵੱਧ ਜਿਹੜੇ ਇੰਪਲਾਈ ਆ ਉਹਨਾਂ ਦੀਆਂ ਭੇਜ ਦਿੱਤੀਆਂ। ਉਹ ਤੋਂ ਬਾਅਦ ਉਹਨਾਂ ਨੇ 15 ਜਿਹੜੇ ਇੰਪਲਾਈਜ਼ ਆ ਉਹਨਾਂ ਨੂੰ ਕੰਟੈਕਟ ਕੀਤਾ ਵੀ ਜਿਨ੍ਹਾਂ ਦੇ ਵਿੱਚ ਵਰਕ ਪਰਮਿਟ ਵਾਲੇ ਵੀ ਸੀ, ਗ੍ਰੀਨ ਕਾਰਡ ਹੋਲਡਰਸ ਵੀ ਸੀ, ਸਿਟੀਜ਼ਨ ਵੀ ਸੀਗੇ, ਵੀ ਉਹਨਾਂ ਨੂੰ ਅਸੀਂ ਕੰਟੈਕਟ ਕਰਾਂਗੇ। ਸੋ ਅੱਜ ਖਬਰ ਇਹ ਆ ਰਹੀ ਆ ਵੀ ਉਸ ਪੰਜਾਬੀ ਮੂਲ ਦੀ ਜਿਹੜੀ ਟਰੱਕਿੰਗ ਕੰਪਨੀ ਆ ਉਹਦੇ ਜਿਹੜੇ 9 ਡਰਾਈਵਰਸ ਆ ਉਹਨਾਂ ਨੂੰ ਆਈਸ ਵਾਲਿਆਂ ਨੇ ਚੱਕ ਲਿਆ ਹੈਗਾ, ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਵਾਲਿਆਂ ਨੇ। ਉਹ ਜਿਹੜੇ 9 ਆ ਉਹ ਮੋਸਟਲੀ ਉਹਨਾਂ ਦੇ ਵਿੱਚ ਵਰਕ ਪਰਮਿਟ ਵਾਲੇ ਹੀ ਸੀਗੇ, ਤੇ ਉਹਨਾਂ ਦੇ ਕੋਲ ਜਿਹੜਾ ਡਰਾਈਵਿੰਗ ਲਾਇਸੈਂਸ ਨਾਨ ਡੋਮਿਸਾਈਲ ਜਿਹੜਾ ਆਪਾਂ ਕੈਲੀਫੋਰਨੀਆ ਡਰਾਈਵਿੰਗ ਲਾਇਸੈਂਸ ਕਹਿ ਸਕਦੇ ਹਾਂ ਉਹ ਸੀਗਾ, ਤੇ ਕਈ 8-8 9-9 ਸਾਲ ਤੋਂ ਵੀ ਰਹਿ ਰਹੇ ਸੀ। ਇੱਕ ਜਣਾ ਉਹਨਾਂ ਚੋਂ ਉਹਦੀ ਵਾਈਫ ਸਿਟੀਜ਼ਨ ਆ, ਉਹਨਾਂ ਆਪਣੇ ਹਸਬੈਂਡ ਦੇ ਲਈ ਆਲਰੇਡੀ ਜਿਹੜਾ ਸਟੇਟਸ ਚੇਂਜ ਦੇ ਲਈ ਅਪਲਾਈ ਵੀ ਕੀਤਾ ਹੋਇਆ ਆ। ਸੋ ਬੜੀ ਹੈਰਾਨੀ ਦੀ ਗੱਲ ਆ, ਜਿਹੜੇ ਉਹਨਾਂ ਨੂੰ ਬੁਲਾਇਆ ਗਿਆ ਉਹ ਵੱਖ-ਵੱਖ ਜਗ੍ਹਾ ਤੇ ਬੁਲਾਇਆ ਗਿਆ। ਕਿਸੇ ਨੂੰ ਜਿਹੜਾ ਆ ਉਹ ਟਾਕੋ ਬੈਲ ਤੇ ਬੁਲਾਇਆ ਗਿਆ, ਕਿਸੇ ਨੂੰ ਸਟਾਰਬਕ ਤੇ ਬੁਲਾਇਆ ਗਿਆ, ਤੇ ਜਦੋਂ ਉੱਥੇ ਗਏ ਤੇ ਉਹਨਾਂ ਨੂੰ ਚੱਕ ਲਿਆ ਗਿਆ ਹੈਗਾ। ਸੋ ਉਹਨਾਂ ਚੋਂ ਇੱਕ ਜਿਹੜਾ ਡਰਾਈਵਰ ਸੀਗਾ, ਉਹ ਸਾਡੇ ਸ਼ੋਅ ਦੇ ਵਿੱਚ ਜਿਹੜਾ ਅਪਡੇਟ ਇਮੀਗ੍ਰੇਸ਼ਨ ਵਾਲਾ ਉਹਦੇ ਵਿੱਚ ਕਾਲ ਕੀਤੀ ਸੀ ਵੀ ਮੈਨੂੰ ਬੁਲਾਇਆ ਗਿਆ, ਤੇ ਉਸ ਨੂੰ ਵੀ ਪਤਾ ਚੱਲਿਆ ਵੀ ਉਸ ਨੂੰ ਵੀ ਉਹਨਾਂ ਨੇ ਚੱਕ ਲਿਆ ਹੈਗਾ।
ਹੁਣ ਉਹ ਕਿੱਥੇ ਹੈਗੇ ਆ, ਕਿਹੜੀ ਜੇਲ੍ਹ ਦੇ ਵਿੱਚ ਆ, ਇਹ ਕੋਈ ਪਤਾ ਨਹੀਂ ਹੈ। ਪਰ ਇਹ ਜਿਹੜੀ ਸਾਡੀ ਖਬਰ ਆ ਤੁਹਾਡੇ ਨਾਲ ਸਾਰਿਆਂ ਨਾਲ ਸਾਂਝੀ ਕਰਨ ਦਾ ਮਤਲਬ ਇਹ ਹੈਗਾ, ਕਿਉਂਕਿ ਇਹ ਮੀਡੀਆ 'ਚ ਨਹੀਂ ਕੋਈ ਆਈ ਹੈਗੀ। ਮੇਰੀ ਉਹ ਟਰੱਕਿੰਗ ਕੰਪਨੀ ਦੇ ਜਿਹੜੇ ਮਾਲਕ ਆ ਉਹਨਾਂ ਦੇ ਨਾਲ ਗੱਲਬਾਤ ਹੋਈ ਸੀ। ਸੋ ਜਿੰਨੇ ਵੀ ਟਰੱਕਰਸ ਹੈਗੇ ਆ ਇਸ ਇੰਡਸਟਰੀ ਦੇ ਵਿੱਚ, ਜੇ ਤੁਹਾਡਾ ਇਦਾਂ ਦਾ ਸਟੇਟਸ ਆ ਵੀ ਭਾਈ ਕੇਅਰਫੁਲ ਰਹੋ। ਇੱਦਾਂ ਜਿਹੜੇ ਕੰਪਨੀਆਂ ਵਾਲੇ ਆ ਵੀ ਜਿਨ੍ਹਾਂ ਨੇ ਡਰਾਈਵਰ ਰੱਖੇ ਹੋਏ ਆ, ਉਹਨਾਂ ਨੂੰ ਵੀ ਧਿਆਨ ਰੱਖਣਾ ਚਾਹੀਦਾ ਹੈਗਾ। ਸੋ ਹੁਣ ਇਹ ਇੱਕ ਕੰਪਨੀ ਦੇ ਨਾਲ ਉਹਨਾਂ ਦੇ 9 ਡਰਾਈਵਰ ਚੱਕੇ ਗਏ ਹੈਗੇ ਆ। ਸੋ ਇਹ ਹੁਣ ਸਾਰਿਆਂ ਨੂੰ ਇੱਕ ਤਰ੍ਹਾਂ ਦੇ ਨਾਲ ਵਾਰਨਿੰਗ ਹੈਗੀ ਆ। ਸਾਰੇ ਆਪਣਾ ਜਿਹੜਾ ਸਟੇਟਸ ਆ ਉਹ ਚੈੱਕ ਕਰੋ। ਬਾਕੀ ਵਾਰ-ਵਾਰ ਆਪਾਂ ਕਹਿੰਦੇ ਰਹਿੰਦੇ ਆ ਸਾਰਿਆਂ ਨੂੰ ਵੀ ਜਿੱਥੇ ਵੀ ਕਿਤੇ ਹੁੰਦੇ ਆ, ਇਮੀਗ੍ਰੇਸ਼ਨ ਦੇ ਜਿਹੜੇ ਡਾਕੂਮੈਂਟਸ ਆ ਆਪਣੇ ਕੋਲ ਜ਼ਰੂਰ ਰੱਖੋ, ਚਾਹੇ ਤੁਹਾਡੇ ਕੋਲ ਗ੍ਰੀਨ ਕਾਰਡ ਆ, ਸਿਟੀਜ਼ਨਸ਼ਿਪ ਦਾ ਕਾਰਡ ਆ ਜਾਂ ਹੋਰ ਵੀ ਕੋਈ ਜਿਹੜਾ ਪ੍ਰੂਫ ਹੈਗਾ ਆ, ਕਿਉਂਕਿ ਕਿਸੇ ਵੀ ਟਾਈਮ ਤੁਹਾਨੂੰ ਜਿਹੜਾ ਆ ਇਮੀਗ੍ਰੇਸ਼ਨ ਕਸਟਮ ਇਨਫੋਰਸਮੈਂਟ ਵਾਲੇ ਪੁੱਛ ਸਕਦੇ ਹੈਗੇ ਆ। ਤੇ ਜਿਹੜੇ ਸੀਗੇ ਕੰਪਨੀ ਦੇ ਮਾਲਕ, ਜਦੋਂ ਉਹਨਾਂ ਨਾਲ ਹਰਜੋਤ ਸਿੰਘ ਜੀ ਤੁਹਾਡੀ ਗੱਲ ਜਿਹੜੀ ਹੋ ਰਹੀ ਸੀ, ਸੋ ਉਹਨਾਂ ਨੇ ਤਾਂ ਉਦਣ ਆਪਾਂ ਨੂੰ ਇਹੀ ਦੱਸਿਆ ਸੀਗਾ ਵੀ ਉਹਨਾਂ ਨੇ 3 ਦਿਨ ਦਿੱਤੇ ਸੀ DHS ਨੇ, ਵੀ ਇੰਪਲੋਇਮੈਂਟ ਦਾ ਪਿਛਲੇ 2 ਸਾਲ ਦਾ ਡਾਟਾ ਸਾਰਾ ਉਹਨਾਂ ਦੇ ਨਾਲ ਸ਼ੇਅਰ ਕਰੋ। ਉਹਨਾਂ ਨੇ ਕੀਤਾ, W2 ਦੇ ਉੱਤੇ ਸਾਰੇ ਕੰਮ ਕਰਦੇ ਸੀ, ਮੈਨੂੰ ਯਾਦ ਆ ਉਹਨਾਂ ਨੇ ਉਸ ਦੇ ਵਿੱਚ ਜੀ ਜਿਹੜਾ ਉਹ ਦੱਸਿਆ ਸੀਗਾ ਸਾਰੇ ਇਸ ਤਰੀਕੇ ਦੇ ਨਾਲ ਸੀਗਾ। ਸੋ ਡਬਲ ਇਨਫੋਰਸਮੈਂਟ ਆਪਾਂ ਦੇਖ ਰਹੇ ਹਾਂ ਕੈਲੀਫੋਰਨੀਆ ਦੇ ਵਿੱਚ। ਸੋ ਹੋ ਸਕਦਾ ਵੀ ਕਿਸੇ ਹੋਰ ਕੰਪਨੀ ਦੇ ਨਾਲ ਵੀ ਇਦਾਂ ਜਿਹੜਾ ਹੋਇਆ ਹੋਵੇ, ਪਰ ਉਸ ਖਬਰ ਦੀ ਅਗਲੀ ਅਪਡੇਟ ਦੇ ਵਿੱਚ ਇਹ ਹੁਣ ਦੱਸਿਆ ਜਾ ਰਿਹਾ ਵੀ ਜਿਹੜੇ 15 ਲੋਕਾਂ ਨੂੰ ਉਹਨਾਂ ਨੇ ਇੰਟਰਵਿਊ ਕਰਨ ਦੇ ਲਈ ਸੱਦਿਆ ਸੀਗਾ ਜਾਂ ਉਹਨਾਂ ਨੇ ਗੱਲ ਕੀਤੀ ਸੀ, ਉਹਨਾਂ ਚੋਂ 9 ਜਾਣਿਆਂ ਨੂੰ ਜਿੱਦਾਂ ਪ੍ਰਾਈਵੇਟ ਥਾਵਾਂ ਦੇ ਉੱਤੇ ਸੱਦ ਕੇ ਇੰਟਰਵਿਊਜ਼ ਉਹਨਾਂ ਦੀਆਂ ਕੀਤੀਆਂ, ਤੇ ਉਹ ਪ੍ਰਾਈਵੇਟ ਥਾਵਾਂ ਤੋਂ ਬਾਅਦ ਦੇ ਵਿੱਚ ਡਿਟੇਨ ਕਰ ਲਏ ਗਏ ਆ। ਸੋ ਅੱਗੇ ਕੀ ਸਟੇਟਸ ਆ ਉਹ ਤਾਂ ਹੁਣ ਉਹਨਾਂ ਦੇ ਫੈਮਿਲੀ ਵਾਲਿਆਂ ਨੂੰ ਹੀ ਪਤਾ ਹੋਊਗਾ, ਜਾਂ ਉਹਨਾਂ ਦੇ ਜੋ ਵੀ ਉਹਨਾਂ ਨੂੰ ਰਿਪਰੈਜ਼ੈਂਟ ਕਰ ਰਿਹਾ ਹੈ ਵੀ ਉਹਨਾਂ ਨੂੰ ਪਤਾ ਹੋਊਗਾ। ਪਰ ਇਹ ਵੀ ਹਰਜੋਤ ਸਿੰਘ ਜੀ, ਕਿਉਂਕਿ ਹੁਣ ਆਪਣੀ ਕਮਿਊਨਿਟੀ ਦੇ ਨਾਲ ਪਹਿਲੀ ਵਾਰੀ ਜਿਹੜਾ ਇਦਾਂ ਦੀ ਚੀਜ਼ ਆਪਣੇ ਸਾਹਮਣੇ ਜਿਹੜੀ ਉਹ ਆ ਰਹੀ ਆ, ਕਹਿ ਲਓ ਵੀ ਡੀਟੇਲ ਆਪਾਂ ਨੂੰ ਥੋੜ੍ਹੀਆਂ ਚੀਜ਼ਾਂ ਪਤਾ ਲੱਗ ਰਹੀਆਂ। ਜਿਸ ਤਰੀਕੇ ਦੇ ਨਾਲ ਉਸ ਦਿਨ ਉਹਨਾਂ ਨੇ ਦੱਸਿਆ ਸੀਗਾ ਵੀ ਉਹ ਡੈਂਟਲ ਅਪੁਆਇੰਟਮੈਂਟ ਤੇ ਸੀ, ਅਗਲਿਆਂ ਨੇ ਪੂਰੀ ਸਰਵੇਲੈਂਸ ਕਰਕੇ ਉਹਨਾਂ ਦਾ ਪਤਾ ਸੀਗਾ ਵੀ ਉਹ ਕਿੱਥੇ ਆ, ਕਾਲ ਕੀਤੀ। ਫਿਰ ਜਦੋਂ ਉਹਨਾਂ ਨੂੰ ਆਫਿਸ ਦੇ ਵਿੱਚ ਸੱਦਿਆ ਤੇ ਪਾਰਕਿੰਗ ਲੋਟ ਦੇ ਵਿੱਚ ਹੀ ਜਿਹੜੇ ਆ ਉਹ ਸੰਮਨ ਜਿਹੜੇ ਉਹ ਦੇ ਦਿੱਤੇ ਵੀ ਆ ਡਾਕੂਮੈਂਟਸ ਜਿਹੜੇ ਉਹ ਤੁਸੀਂ ਸਬਮਿਟ ਕਰਾਓ। ਕਹਿੰਦਾ ਉਹ ਤਾਂ ਮੈਂ ਭਾਈ ਉਸੇ ਦਿਨ ਹੀ ਸਬਮਿਟ ਜਿਹੜੇ ਉਹ ਕਰਾਤੇ ਸੀ, ਇਨਫੋਰਮੇਸ਼ਨ ਘਾਲਤੀ ਸੀ। ਉਹਨਾਂ ਚੋਂ 15 ਦੀ ਇੰਟਰਵਿਊ ਸੱਦ ਲਈ, ਤੇ ਹੁਣ ਉਹਨਾਂ ਨੂੰ ਟਾਕੋ ਬੈਲ ਤੇ ਸਟਾਰਬਕ ਤੇ ਸੱਦ ਕੇ ਹਰਜੋਤ ਸਿੰਘ ਜੀ ਇਸ ਤਰੀਕੇ ਦੇ ਨਾਲ ਪ੍ਰਾਈਵੇਟ ਪਬਲਿਕ ਪਲੇਸ ਦੇ ਉੱਤੇ ਇੰਸਟੈਡ ਆਫ ਆਈਸ ਵਾਲਿਆਂ ਆਪਣੇ ਉੱਥੇ ਸੱਦਣ ਇੰਟਰਵਿਊ ਕਰਨ ਦੇ ਲਈ। ਦਿਸ ਇਜ਼ ਸਮਥਿੰਗ ਐਲਸ ਗੋਇੰਗ ਔਨ ਟੂ। ਲਾਈਕ ਇਹ ਹੁਣ ਮੈਨੂੰ ਸਮਝ ਨਹੀਂ ਆ ਰਹੀ ਵੀ ਜੇ ਸਰਕਾਰੀ ਅਧਿਕਾਰਤ ਤੌਰ ਤੇ ਉਹਨਾਂ ਨੇ ਇੰਟਰਵਿਊ ਕਰਨੀ ਹੈ, ਵੀ ਆਪਣੇ ਆਫਿਸ, ਸਰਕਾਰੀ ਆਫਿਸ ਦੇ ਵਿੱਚ ਕਿਉਂ ਨਹੀਂ ਜਿਹੜੀ ਉਹ ਕੀਤੀ ਜਾ ਰਹੀ? ਵਾਈ ਇਜ਼ ਨਾਟ ਹੈਪਨਿੰਗ ਇਨ ਦੇਅਰ ਓਨ ਆਫਿਸਿਸ? ਵੀ ਉਹ ਟਾਕੋ ਬੈਲ ਜਾਂ ਸਟਾਰਬਕ ਦੇ ਉੱਤੇ ਜਿਹੜਾ ਉਹ ਕਿਉਂ ਜਿਹੜਾ ਉਹ ਕਰ ਰਹੇ ਆ, ਤੇ ਉਸ ਤੋਂ ਬਾਅਦ 'ਚ ਉਹਨਾਂ ਨੂੰ ਉੱਥੋਂ ਡਿਟੇਨ ਕਰ ਲਿਆ ਜਾਣਾ, ਕਿਉਂਕਿ ਇਹ ਤੁਹਾਨੂੰ ਫਸਟ ਹੈਂਡ ਨੌਲੇਜ ਉਹਨਾਂ ਨੇ ਆਪ ਹੀ ਦੱਸਿਆ ਸਾਰਾ ਕੁਛ ਹਰਜੋਤ ਸਿੰਘ ਜੀ। ਜੀ ਬਿਲਕੁਲ, ਅੱਜ ਸਵੇਰੇ ਮੇਰੀ ਉਹਨਾਂ ਦੇ ਨਾਲ ਗੱਲਬਾਤ ਹੋਈ ਹੈਗੀ ਆ, ਜਿਹੜੇ ਕੰਪਨੀ ਦੇ ਮਾਲਕ ਹੈਗੇ ਆ। ਸੋ ਇੱਥੋਂ ਦੇਖੋ ਹੈਰਾਨੀ ਦੀ ਗੱਲ ਇਹ ਹੈ ਵੀ ਜਿਹੜੇ ਸਾਰੇ ਡਰਾਈਵਰ ਸੀਗੇ ਇਹ ਡਰਾਈਵ ਵੀ ਨਹੀਂ ਕਰ ਰਹੇ ਸੀ, ਵੀ ਜਾਂ ਮੰਨ ਲਓ ਵੀ ਡਰਾਈਵ ਕਰ ਰਹੇ ਸੀ, ਆਈਸ ਨੇ ਕਿਤੇ ਜਿਹੜਾ ਜਾਂ ਬਾਰਡਰ ਪੈਟਰੋਲ ਏਜੰਟ ਨੇ ਨਾਕਾ ਲਾਇਆ ਸੀ ਜਾਂ ਉੱਥੇ ਚੈੱਕ ਕੀਤਾ ਹੈਗਾ। ਇਹ ਉਹਨਾਂ ਨੇ ਸਿਰਫ ਇੱਕ ਕੰਪਨੀ ਨੂੰ ਕਿਹਾ ਸੀ ਵੀ ਅਸੀਂ ਤੁਹਾਨੂੰ ਆਡਿਟ ਕਰਨ ਜਾ ਰਹੇ ਹਾਂ, ਤੇ ਤੁਸੀਂ ਪਹਿਲੀ ਕੰਪਨੀ ਆ, ਤੇ ਤੁਹਾਡੇ ਤੋਂ ਬਾਅਦ ਆਪਾਂ ਹੋਰ ਵੀ ਕੰਪਨੀਆਂ ਜਿਹੜੀਆਂ ਆ ਉਹ ਸਾਰੀਆਂ ਆਡਿਟ ਕਰਨੀਆਂ ਆ। ਸੋ ਹੁਣ ਇਹ ਕੁਝ ਵਾਪਰਿਆ ਆ, ਤੇ 9 ਦੇ 9 ਕੋਲ ਵਰਕ ਪਰਮਿਟ ਆ, ਲੀਗਲੀ ਵਰਕ ਪਰਮਿਟ ਆ, ਲੀਗਲੀ ਉਹਨਾਂ ਦੇ ਕੋਲ ਲਾਇਸੈਂਸ ਹੈਗਾ, ਤੇ ਲੀਗਲੀ ਜਿਹੜੇ ਆ ਉਹ ਸਰਕਾਰ ਦੇ ਦਿੱਤੇ ਹੋਏ ਡਾਕੂਮੈਂਟ ਨੇ, ਸਰਕਾਰ ਨੇ ਲਾਇਸੈਂਸ ਦਿੱਤਾ, ਸਰਕਾਰ ਨੇ ਵਰਕ ਪਰਮਿਟ ਦਿੱਤਾ, ਉਹਦੇ ਆਧਾਰ ਤੇ ਇਹਨਾਂ ਨੂੰ ਲਾਇਸੈਂਸ ਮਿਲਿਆ, ਉਹਦੇ ਹਿਸਾਬ ਦੇ ਨਾਲ ਹੀ ਅਗਲਿਆਂ ਨੇ ਜੌਬ ਦੇ ਉੱਤੇ ਕਿਸੇ ਨੇ ਜਿਹੜਾ ਉਹ ਰੱਖਿਆ। ਹੁਣ ਤੁਸੀਂ ਦੇਖੋ ਹਰਜੋਤ ਸਿੰਘ ਜੀ, ਇਹਦੇ ਨਾਲ ਵੀ ਵੇਵਸ ਤਾਂ ਹੁਣ ਪੁੱਠੀਆਂ ਹੀ ਜਾਣੀਆਂ ਨਾ। ਹੁਣ ਆਪਾਂ ਨੇ ਇਨਫੋਰਮੇਸ਼ਨ ਸ਼ੇਅਰ ਕਰਤੀ, ਉਹਨਾਂ ਨੇ ਆਪਣੇ ਨਾਲ ਸ਼ੇਅਰ ਕੀਤੀ, ਗੱਲਬਾਤ ਆਪਾਂ ਤੁਹਾਡੇ ਨਾਲ ਸ਼ੇਅਰ ਕਰਤੀ। ਹੁਣ ਹਰ ਇੱਕ ਦੇ ਮਨ ਦੇ ਵਿੱਚ, ਤੁਸੀਂ ਕਹੋ ਨਾ ਕਹੋ, ਮਨ ਦੇ ਵਿੱਚ ਤਾਂ ਸਵਾਲ ਆਉਣਾ ਹੀ ਆ। ਉਹਨਾਂ ਲੋਕਾਂ ਦੇ ਮਨ 'ਚ ਸਵਾਲ ਆਉਣਾ ਜਿਨ੍ਹਾਂ ਨੇ ਵਰਕ ਪਰਮਿਟ ਵਾਲੇ ਲੋਕਾਂ ਨੂੰ ਹਾਇਰ ਕੀਤਾ ਵੀ ਹੁਣ ਅਸੀਂ ਕੀ ਕਰੀਏ, ਸਾਡੇ ਦੁਆਲੇ ਤਾਂ ਨਹੀਂ ਜਿਹੜਾ ਉਹ ਆ ਜਾਣਗੇ। ਇਹ ਤੇ ਇਸ ਏਜੰਡੇ ਦੇ ਤਹਿਤ ਤਾਂ ਇਹ ਸਮਾਲ ਬਿਜ਼ਨਸ ਨੂੰ ਬੰਦ ਕਰਾ ਦੇਣਗੇ ਇੱਥੇ ਤਾਂ। ਵੀ ਆਪਾਂ ਨੂੰ ਪਤਾ ਹੀ ਆ ਵੀ ਬਹੁਤ ਸਾਰੀ ਜਿਹੜੀ ਇਕੋਨਮੀ ਦੇ ਵਿੱਚ ਜਿਹੜੇ ਲੋਕ ਆ, ਬਹੁਤ ਜ਼ਿਆਦਾ ਜਿਹੜੇ ਕਾਮੇ ਆ ਉਹ ਵਰਕ ਪਰਮਿਟ ਦੇ ਉੱਤੇ ਕੰਮ ਕਰਦੇ ਆ, ਜਿਨ੍ਹਾਂ ਦੇ ਅਸਾਈਲਮ ਰਿਫਿਊਜੀ ਦੇ ਕੇਸ ਲੱਗੇ ਹੋਏ ਆ, ਕੋਈ ਕਿਸੇ ਹੋਰ ਤਰੀਕੇ ਦੇ ਨਾਲ ਜਿਹੜਾ ਉਹ ਵਰਕ ਪਰਮਿਟ ਜਿਹੜਾ ਸਰਕਾਰ ਨੇ ਇਸ਼ੂ ਕੀਤੇ ਉਹਦੇ ਨਾਲ ਆ।
ਸੋ ਇਹ ਤਾਂ ਇਟਸ ਨਾਟ ਅ ਗੁੱਡ ਸਾਈਨ ਵੀ ਇਹ ਤਾਂ ਇਕਨੋਮੀ ਨੂੰ ਹੋਰ ਡੈਡ ਕਰਨ ਵਾਲੀ ਜਿਹੜੀ ਇਸ ਦੇ ਵਿੱਚ ਗੱਲ ਨਜ਼ਰ ਆ ਰਹੀ ਆ। ਸਮਾਲ ਬਿਜ਼ਨਸ ਆਊਟ ਆਫ ਬਿਜ਼ਨਸ ਜਾਊਗਾ। ਸਮਾਲ ਬਿਜ਼ਨਸ ਨੂੰ ਅਮਰੀਕਾ ਦੀ ਬੈਕਬੋਨ ਆਖਿਆ ਜਾਂਦਾ ਆ, ਤੇ ਉਹ ਫਿਰ ਹਾਇਰ ਕਿਹਨੂੰ ਕਰਨਗੇ? ਕਿੱਦਾਂ ਜਿਹੜਾ ਉਹ ਕੰਮ ਜਿਹੜਾ ਹੋਊਗਾ? ਬਹੁਤ ਵਾਰੀ ਲੋਕ ਕਹਿ ਦਿੰਦੇ ਆ ਵੀ ਉਹ ਦੂਜਿਆਂ ਨੂੰ ਜਿਹੜਾ ਕਰ ਲਓ, ਪਰ ਉਹ ਕਈ ਉਹ ਕੰਮ ਕਰਕੇ ਵੀ ਨਹੀਂ ਨਾ ਰਾਜੀ। ਆਟਾ ਦਾਲ ਸਕੀਮ ਤੇ ਜਿਹੜੇ ਲੱਗੇ ਹੋਏ ਨੇ, ਉਹਨਾਂ ਦਾ ਵੀ ਕੀ ਕਰੋਗੇ ਤੁਸੀਂ? ਸਮ ਪੀਪਲ ਜਸਟ ਡਜ਼ਨਟ ਵਾਂਟ ਟੂ ਵਰਕ। ਉਹ ਤਾਂ ਆਲਰੇਡੀ ਉਹਨਾਂ ਨੂੰ ਪਤਾ ਹੈ ਵੀ ਵੈਲਫੇਅਰ ਦੇ ਉੱਤੇ ਲੱਗੇ ਆ, ਉਹ ਕੰਮ ਨਹੀਂ ਕਰਦੇ। ਫਿਰ ਜਿਹੜੇ ਕੰਮ ਕਰਦੇ ਆ ਉਹਨਾਂ ਦੇ ਦੁਆਲੇ ਤੁਸੀਂ ਇਦਾਂ ਜਿਹੜਾ ਉਹ ਲੱਗੇ ਆ। ਸੋ ਬਿਜ਼ਨਸ ਵਿਲ ਜਿਹੜੇ ਸਮਾਲ ਬਿਜ਼ਨਸਿਸ ਆ ਉਹ ਆਊਟ ਆਫ ਬਿਜ਼ਨਸ ਜਾਣਗੇ। ਸੋ ਇਟਸ ਨਾਟ ਅ ਗੁੱਡ ਸਾਈਨ। ਤੇ ਜੀ। ਸੋ ਇਹਦੇ 'ਚ ਪ੍ਰਾਈਵੇਟ ਇਹ ਵੀ ਥਾਵਾਂ ਗੱਲ ਤੇ ਕਲੀਅਰ ਉਹ ਹੋ ਗਈ ਚੀਜ਼ਾਂ ਰਾਜਤਨਵੀਰ ਹੋਣੀਆਂ ਸਿੰਘ ਜੀ, ਜੀ। ਬਈ ਬਹੁਤ ਸਾਰੇ ਲੋਕ ਜਿਹੜੇ, ਜਾਂ ਆਪਾਂ ਇਹ ਕਹਿ ਰਹੇ ਸੀ ਨਾ, ਜਿਹੜੇ ਪਿਛਲੇ 2021 ਤੋਂ ਬਾਅਦ ਆਏ ਹੈਗੇ ਆ, ਜਾਂ ਟਰੰਪ ਐਡਮਿਨਿਸਟ੍ਰੇਸ਼ਨ ਇਹ ਵੀ ਕਹਿ ਉਹਨਾਂ ਨੇ ਰਿਹਾ ਕਿਹਾ ਵੀ ਸੀਗਾ ਉਹਨਾਂ ਦੀ ਬਿਲਕੁਲ। ਵੈਟਿੰਗ ਕਰਨੀ ਆ, ਸਾਰਾ ਕੁਛ। ਪਰ ਇਹਦੇ 'ਚ ਤਾਂ ਇੱਕ ਡਰਾਈਵਰ 9 ਤੋਂ 10 ਸਾਲਾਂ ਤੋਂ ਇੱਥੇ ਰਹਿ ਰਿਹਾ ਸੀ। ਜਾਂ ਸੋ ਇੱਦਾਂ ਹੀ ਅਲਬਾਮਾ ਦੇ ਵਿੱਚ ਕੁਛ ਦਿਨ ਪਹਿਲਾਂ ਤੁਸੀਂ ਹੁਣ ਦੱਸਿਆ ਤਾਂ 82 ਹੈਗਾ ਵੀ ਡਰਾਈਵਰ। ਇੱਕ ਦੀ ਤੇ ਵਾਈਫ ਯੂਐਸ ਸਿਟੀਜ਼ਨ ਆ, ਉਹਨੇ ਉਹਦਾ ਵੀ ਪੇਪਰ ਵਰਕ ਲਾਇਆ ਹੋਊਗਾ। ਉਹਨੂੰ ਜੀ, ਵੀ ਡਿਟੇਨ ਜਿਹੜਾ ਉਹ ਕਰ ਲਿਆ। ਜੀ। ਯਾ ਸੋ ਅਲਬਾਮਾ ਸਟੇਟ 'ਚ ਵੀ ਪਿਛਲੇ ਦਿਨਾਂ 'ਚ 82 ਡਰਾਈਵਰਸ ਫੜੇ ਗਏ, ਜਿਨ੍ਹਾਂ ਦੇ ਵਿੱਚੋਂ ਕਹਿੰਦੇ 12 ਕੋਲ ਤਾਂ ਲਾਇਸੈਂਸ ਨਹੀਂ ਸੀ, ਪਰ 17 ਦੇ ਕੋਲ ਆਊਟ ਆਫ ਸਟੇਟ ਲਾਇਸੈਂਸ ਸੀ। ਮੰਨ ਲਓ ਵੀ ਕੈਲੀਫੋਰਨੀਆ ਦਾ ਹੋਊਗਾ, ਵਾਸ਼ਿੰਗਟਨ ਸਟੇਟ ਦਾ ਹੋਊਗਾ, ਇਦਾਂ ਦਾ ਹੋਊਗਾ। ਸੋ ਇਹ ਜਿਹੜੇ ਵੀ ਟਰੱਕਰਸ ਹੈਗੇ ਆ, ਟਰੱਕਿੰਗ ਇੰਡਸਟਰੀ ਦੇ ਵਿੱਚ, ਉਹਨਾਂ ਸਾਰਿਆਂ ਦੇ ਲਈ ਬੜੀ ਜਿਹੜੀ ਇਹ ਖਤਰਨਾਕ ਇੰਪੋਰਟੈਂਟ ਨਿਊਜ਼ ਹੈਗੀ ਨਿਊਜ਼ ਆ। ਆ ਵੀ ਜਾਂ ਯੂ ਹੈਵ ਟੂ ਸੀ, ਤੁਸੀਂ ਫਿਗਰ ਆਊਟ ਕਰਨਾ ਵੀ ਤੁਸੀਂ ਅੱਗੇ ਕੀ ਜਿਹੜਾ ਉਹ ਕਰਨਾ ਆ। ਇਹ ਸਾਰੀਆਂ ਚੀਜ਼ਾਂ ਇਨਫੋਰਮੇਸ਼ਨ ਨੂੰ ਜਿਹੜਾ ਉਹ ਦੇਖਦੇ ਹੋਏ ਇਟਸ ਅਪ ਟੂ ਯੂ। ਤੁਸੀਂ ਵਾਟ ਯੂ ਵਾਂਟ ਟੂ ਡੂ। ਕੰਪਨੀਜ਼ ਨੇ ਦੇਖਣਾ ਵੀ ਉਹ ਜਿਹੜਾ ਉਹ ਕੀ ਕਰ ਰਹੇ ਆ। ਉਹ ਆਪਣੇ ਵੱਲੋਂ ਤਾਂ ਦੇਖੋ ਸਾਰੇ ਹੀ ਜਾਣੇ ਹੁਣ ਟੂ ਦਾ ਪੁਆਇੰਟ, ਜੇ ਤੁਸੀਂ ਲਾਅ ਨੂੰ ਫੋਲੋ ਕਰਦੇ ਹੋਏ ਵੀ ਇਸ ਚੀਜ਼ ਨੂੰ ਕਰ ਰਹੇ ਆ, ਉਹਨਾਂ ਨੂੰ ਵੀ ਉਹ ਸਾਰੀਆਂ ਚੀਜ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ। ਸੋ ਜਿੱਦਾਂ ਆਪਣੇ ਕਹਾਵਤ ਨਹੀਂ ਹੁੰਦੀ, ਹਰਜੋਤ ਸਿੰਘ ਜੀ, ਹੁਣ ਪਤਾ ਨਹੀਂ ਢੁੱਕਦੀ ਆ ਕਿ ਨਹੀਂ, ਪਰ ਚੰਗੀ ਲੱਗੇ ਜਾਂ ਨਾ ਲੱਗੇ, ਕਈ ਵਾਰੀ ਕਹਿੰਦੇ ਆ ਨਾ ਵੀ ਕਾਂ ਮਾਰ ਕੇ ਟੰਗਣ ਵਾਲੀ ਗੱਲ ਹੁੰਦੀ ਆ। ਸੋ ਇਹ ਲੋਕਾਂ ਨੂੰ ਡਰਾਉਣ ਵਾਲਾ ਹੀ ਮਾਹੌਲ ਜਿਹੜਾ ਇਹਨਾਂ ਨੇ, ਸਰਕਾਰ ਨੇ ਇਸ ਟਾਈਮ ਪੂਰਾ ਹੀ ਜਿਹੜਾ ਉਹ ਬਣਾਇਆ ਹੋਇਆ। ਤੇ ਜਿਹੜਾ ਕੈਲੀਫੋਰਨੀਆ ਦੇ ਨਾਲ ਆਡਾ ਲੱਗਾ ਹੈ ਨਾ ਟਰੰਪ ਪ੍ਰਸ਼ਾਸਨ ਦਾ, ਇਹ ਪਤਾ ਨਹੀਂ ਇਹ ਗੁੱਸੇ 'ਚੋਂ ਨਿਕਲ ਰਹੀ ਆ, ਜਾਂ ਇਹ ਕੈਲੀਫੋਰਨੀਆ ਤੋਂ ਬਦਲਾ ਲੈਣ ਦੀ ਨੀਤੀ ਦੇ ਵਿੱਚੋਂ ਨਿਕਲ ਰਹੀ ਆ, ਜਾਂ ਕਿੱਦਾਂ ਜਿਹੜਾ ਹੋ ਰਿਹਾ। ਪਰ ਸਿਚੁਏਸ਼ਨ ਜਿਹੜੀ ਉਹ ਖਾਸੀ ਇਸ ਟਾਈਮ ਡਾਵਾਂਡੋਲ ਜਿਹੜੀ ਉਹ ਬਣੀ ਪਈ ਹੈਗੀ ਆ। ਜੀ। ਤੇ ਆਪਾਂ ਇੱਕ ਬ੍ਰੇਕ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਹੋਰ ਖਬਰਾਂ, ਕਿਸ ਤਰ੍ਹਾਂ ਜਿਹੜੀ ਵੈਨਜ਼ੂਏਲਾ ਦੀ ਆਪੋਜੀਸ਼ਨ ਲੀਡਰ ਆ, ਉਹ ਨੋਬਲ ਪੀਸ ਪ੍ਰਾਈਜ਼ ਉਹਨੂੰ ਮਿਲਣਾ ਸੀ, ਉਹਦੀ ਬਿਹਾਫ ਤੇ ਉਹਦੀ ਡਾਟਰ ਨੇ ਲਿਆ, ਤੇ ਹੋਰ ਖਬਰਾਂ ਜਿਹੜੀਆਂ ਆ ਉਹ ਤੁਹਾਡੇ ਨਾਲ ਸਾਂਝੀਆਂ ਕਰ
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ ਇਸ ਵਕਤ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਇਸ ਮੌਕੇ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਸਵਾਗਤ ਹੈ, ਸਤਿ ਸ਼੍ਰੀ ਅਕਾਲ। ਹਰਜੋਤ ਸਿੰਘ ਜੀ ਸਵਾਗਤ ਸਤਿ ਹੈ ਸ਼੍ਰੀ ਜੀ। ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀਆਂ ਖਬਰਾਂ ਵੱਲ ਚੱਲੀਏ। ਇੱਕ ਦੋ ਇਮੀਗ੍ਰੇਸ਼ਨ ਨਾਲ ਰਿਲੇਟਡ ਵੀ ਆ ਤੇ ਨਾਲ ਦੀ ਨਾਲ ਆਪਾਂ ਜਿਹੜੇ ਵੈਨਜ਼ੂਏਲਾ ਦੀ ਬੀਬੀ ਜਿਸ ਨੂੰ ਨੋਬਲ ਪੀਸ ਪ੍ਰਾਈਜ਼ ਮਿਲਿਆ ਹੈਗਾ ਉਹਦੀ ਵੀ ਗੱਲਬਾਤ ਕਰਨੀ ਆ। ਹੋਮਲੈਂਡ ਸਿਕਿਉਰਿਟੀ ਨੇ ਅੱਜ ਇਹ ਅਨਾਉਂਸ ਕੀਤਾ ਵੀ ਉਹ 3 ਜਹਾਜ਼ ਜਿਹੜੇ ਆ ਸੌਰੀ 3 ਨਹੀਂ 6 ਜਹਾਜ਼ ਬੋਇੰਗ 737 ਖਰੀਦਣ ਜਾ ਰਹੇ ਆ ਜੋ ਡਿਪੋਰਟੇਸ਼ਨ ਦੇ ਲਈ ਵਰਤੇ ਜਾਣਗੇ। ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਕੰਟਰੈਕਟ ਕੀਤਾ ਵਿਦ ਡਾਇਆਡੋਲਸ ਐਵੀਏਸ਼ਨ $140 ਮਿਲੀਅਨ ਦਾ। ਇਹ ਵਾਸ਼ਿੰਗਟਨ ਪੋਸਟ ਜੋ ਆ ਰਿਪੋਰਟ ਕਰ ਰਹੀ ਹੈਗੀ ਆ। ਇਹਦੇ ਨਾਲ ਉਹ ਕਹਿੰਦੇ ਆ ਵੀ $279 ਮਿਲੀਅਨ ਟੈਕਸ ਪੇਅਰ ਦਾ ਜਿਹੜਾ ਮਨੀ ਆ ਉਹ ਬਚੂਗਾ ਜਦੋਂ ਅਸੀਂ ਆਪਣੇ ਜਹਾਜ਼ ਖਰੀਦ ਕੇ ਉਹਨਾਂ ਦੇ ਰਾਹੀਂ ਲੋਕਾਂ ਨੂੰ ਜਿਹੜਾ ਡਿਪੋਰਟ ਕਰਾਂਗੇ। ਇਹ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੀ ਸਪੋਕਸਵੂਮਨ ਜੋ ਟ੍ਰੀਸ਼ੀਆ ਮੈਕਲੌਫਲਿਨ ਆ ਉਹਨਾਂ ਨੇ ਅੱਜ ਜਿਹੜੀ ਸਟੇਟਮੈਂਟ ਜਾਰੀ ਕੀਤੀ ਹੈਗੀ ਆ। ਵਰਜੀਨੀਆ ਦੀ ਕੰਪਨੀ ਦੇ ਸੀਈਓ ਨੇ ਇਹ ਕਿਹਾ ਵੀ ਤੇ ਉਹਨਾਂ ਦਾ ਜਿਹੜਾ ਚੀਫ ਫਾਈਨੈਂਸ਼ੀਅਲ ਆਫੀਸਰ ਆ ਕਹਿੰਦੇ ਪਈ ਸੇਮ ਰੋਲ ਜਿੱਦਾਂ ਦੇ ਇੱਕ ਸੈਪਰੇਟ ਕੰਪਨੀ ਦੇ ਵਿੱਚ ਉਹਨਾਂ ਦੇ ਸੈਲਸ ਵਰਲਡ ਵਾਈਡ ਕਰਕੇ ਆ। ਉਹਨਾਂ ਨੇ ਆਲਰੇਡੀ $1 ਬਿਲੀਅਨ ਦਾ ਜਿਹੜਾ ਕੰਟਰੈਕਟ ਆ ਉਹ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨਾਲ ਕੀਤਾ ਹੋਇਆ ਆ ਜਿਹੜਾ ਕਿ ਸਪੋਰਟ ਕਰਦਾ ਆ ਸੈਲਫ ਡਿਪੋਰਟੇਸ਼ਨ ਦੇ ਲਈ। ਸੋ ਟਰੰਪ ਐਡਮਿਨਿਸਟ੍ਰੇਸ਼ਨ ਦਾ ਗੋਲ ਕਹਿੰਦੇ ਵੀ ਇਹ ਆ ਵੀ ਇਸ ਸਾਲ 1 ਮਿਲੀਅਨ ਇਮੀਗ੍ਰੈਂਟ ਜਿਹੜਾ ਆ ਉਹਨੇ ਡਿਪੋਰਟ ਕਰਨਾ ਹੈਗਾ ਆ। ਸੋ 10 ਲੱਖ ਬੰਦੇ ਨੂੰ ਇਸ ਸਾਲ ਉਹਨਾਂ ਨੇ ਕਹਿੰਦੇ ਪਈ ਡਿਪੋਰਟ ਕਰਨਾ ਆ। ਇਹ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਸਪੋਕਸਵੂਮਨ ਟ੍ਰੀਸ਼ੀਆ ਮੈਕਲੌਫਲਿਨ ਨੇ ਦੱਸਿਆ ਵੀ ਸਾਡੇ ਐਡਮਿਨਿਸਟ੍ਰੇਸ਼ਨ ਦਾ ਇਹ ਜਿਹੜਾ ਇੱਕ ਤਰ੍ਹਾਂ ਨਾਲ ਕਮਿਟਮੈਂਟ ਹੈਗੀ ਆ। ਪ੍ਰੈਜ਼ੀਡੈਂਟ ਟਰੰਪ ਤੇ ਸੈਕਟਰੀ ਨੋਇਮ ਕਹਿੰਦੇ ਪਈ ਅਸੀਂ ਕ੍ਰਿਮੀਨਲ ਜਿਹੜੇ ਇਲੀਗਲ ਏਲੀਅਨਸ ਆ ਉਹ ਤਾਂ ਹਰ ਇੱਕ ਨੂੰ ਇਹੀ ਕਹਿੰਦੇ ਆ ਨਾ ਵੀ ਜਿਹੜਾ ਬਾਰਡਰ ਕ੍ਰਾਸ ਕਰਕੇ ਆਇਆ ਉਹ ਕ੍ਰਿਮੀਨਲ ਹੈਗਾ ਆ। ਸੋ ਉਸ ਨੂੰ ਡਿਪੋਰਟ ਕਰਾਂਗੇ। ਮੋਸਟਲੀ ਜਿਹੜੀਆਂ ਫਲਾਈਟਸ ਹੋਣ ਜਾਂਦੀਆਂ ਆ ਉਹਨਾਂ ਨੂੰ ਆਈਸ ਏਅਰ ਆਪਰੇਸ਼ਨਸ ਓਵਰਸੀ ਕਰਦਾ ਹੈਗਾ ਜੋ ਕਿ ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਦੀ ਜੋ ਬ੍ਰਾਂਚ ਹੈਗੀ ਆ ਤੇ ਜੋ ਕਿ ਚਾਰਟਰ ਫਲਾਈਟਸ ਤੇ ਕੰਪਨੀਆਂ ਜਿਹੜੀਆਂ ਉਹਨਾਂ ਦੇ ਨਾਲ ਯੂਜ਼ ਕੀਤੀ ਜਾਂਦੀ ਆ। ਪਰ ਹੁਣ 6 ਜਹਾਜ਼ ਉਹ ਖਰੀਦਣ ਜਾ ਰਹੇ ਜੀ ਅਗਲੀ ਗੱਲ ਕਰੀਏ ਆਈਸ ਬਲੌਕ। ਇਹ ਵੀ ਇਮੀਗ੍ਰੇਸ਼ਨ ਦੇ ਨਾਲ ਆ। ਆਈਸ ਬਲੌਕ ਇੱਕ ਐਪ ਬਣਾਈ ਸੀਗੀ ਕਿਸੇ ਡਿਵੈਲਪਰ ਨੇ ਜਿਹਦੇ ਨਾਲ ਆਈਸ ਦੀ ਜਿਹੜੀ ਐਕਟੀਵਿਟੀ ਆ ਉਸ ਨੂੰ ਲੋਕਾਂ ਤੱਕ ਇਨਫੋਰਮੇਸ਼ਨ ਜਿਨ੍ਹਾਂ ਕੋਲ ਉਹ ਐਪ ਸੀ ਉਹ ਪਤਾ ਲੱਗਦਾ ਸੀਗਾ। ਜਿਹੜੇ ਮੌਜੂਦਾ ਪ੍ਰਸ਼ਾਸਨ ਆ ਉਹ ਇਸ ਚੀਜ਼ ਦੇ ਉਲਟ ਸੀ। ਉਹਨਾਂ ਦਾ ਇਹ ਕਹਿਣਾ ਸੀਗਾ ਵੀ ਇਸ ਆਈਸ ਬਲੌਕ ਦੇ ਨਾਲ ਆਈਸ ਦੇ ਏਜੰਟਸ ਦੀ ਜਾਨ ਨੂੰ ਜਿਹੜਾ ਉਹ ਖਤਰਾ ਆ, ਉਹਨਾਂ ਖਿਲਾਫ ਹਿੰਸਾ ਜਿਹੜੀ ਆ ਉਹ ਵੱਧ ਸਕਦੀ ਆ। ਇਸ ਲਈ ਇਹਨਾਂ ਨੂੰ ਐਪ ਸਟੋਰਸ ਤੋਂ ਲਾ ਦਿੱਤਾ ਜਾਵੇ। ਐਪਲ ਨੇ ਜਿਹੜਾ ਇਸ ਨੂੰ ਕੱਢ ਦਿੱਤਾ ਸੀਗਾ ਆਪਣੇ ਐਪ ਸਟੋਰ ਦੇ ਵਿੱਚੋਂ। ਹੁਣ ਜਿਹੜਾ ਕ੍ਰੀਏਟਰ ਆ ਆਈਸ ਬਲੌਕ ਦੇ ਬਿਹਾਈਂਡ ਜਿਹੜੀ ਐਪ ਟਰੈਕ ਕਰਦੀ ਸੀ ਇਮੀਗ੍ਰੇਸ਼ਨ ਐਨਫੋਰਸਮੈਂਟ ਅਫੀਸ਼ੀਅਲ ਦੀਆਂ ਜਿਹੜੀਆਂ ਐਕਟੀਵਿਟੀਜ਼ ਉਹ ਟਰੰਪ ਐਡਮਿਨਿਸਟ੍ਰੇਸ਼ਨ ਦੇ ਉਲਟ ਲਾ ਸੂਟ ਕਰਨ ਜਾ ਰਹੀ ਆ। 2 ਮਹੀਨੇ ਹੋ ਗਏ ਆ ਉਹਨਾਂ ਦੀ ਐਪ ਨੂੰ ਐਪ ਸਟੋਰ ਤੋਂ ਐਪਲ ਦੇ ਤੋਂ ਕੱਢ ਦਿੱਤਾ ਗਿਆ ਸੀ। ਸਾਲ ਦੇ ਸ਼ੁਰੂਆਤ ਦੇ ਵਿੱਚ ਜਦ ਇਹ ਐਪ ਨਵੀਂ ਬਣੀ ਸੀ ਤਾਂ ਕਾਫੀ ਜ਼ਿਆਦਾ ਪੋਪੂਲਰ ਹੋ ਗਈ ਸੀਗੀ। ਟਰੰਪ ਐਡਮਿਨਿਸਟ੍ਰੇਸ਼ਨ ਨੇ ਅਕਿਊਜ਼ ਇਹੀ ਕੀਤਾ ਸੀਗਾ ਵੀ ਇਹਦੇ ਨਾਲ ਰੀਅਲ ਟਾਈਮ ਜਿਹੜੀਆਂ ਸਾਈਟਿੰਗ ਆ ਆਈਸ ਆਫਿਸਰ ਦੀਆਂ ਏਜੰਟਸ ਦੀਆਂ ਉਹਨਾਂ ਇਲਾਕਿਆਂ ਦੇ ਵਿੱਚ ਆਉਂਦੀਆਂ ਤੇ ਜਿਹਦੇ ਕਰਕੇ ਏਜੰਟਸ ਦੀ ਜਿਹੜੀ ਜ਼ਿੰਦਗੀ ਆ ਉਹ ਰਿਸਕ ਦੇ ਉੱਤੇ ਜਿਹੜੀ ਉਹ ਬਣ ਜਾਂਦੀ ਆ। ਜੋਸ਼ੂਆ ਐਰਨ ਆਈਸ ਬਲੌਕ ਟੈਕਸਸ ਬੇਸਡ ਡਿਵੈਲਪਰ ਆ। ਉਸਨੇ ਜਿਹੜਾ ਲਾ ਸੂਟ ਫਾਈਲ ਕੀਤਾ ਆ ਕਈ ਜਿਹੜੇ ਟਰੰਪ ਐਡਮਿਨਿਸਟ੍ਰੇਸ਼ਨ ਦੇ ਅਧਿਕਾਰੀ ਆ ਉਹਨਾਂ ਦੇ ਉਲਟ। ਅਤੇ ਜਿੱਦਾਂ ਕਿਹਾ ਵੀ ਟਰੰਪ ਐਡਮਿਨਿਸਟ੍ਰੇਸ਼ਨ ਨੇ ਕਹਿ ਲਓ ਵੀ ਉਹਨਾਂ ਦੀ ਜਿੱਤ ਹੋਈ ਸੀਗੀ ਜਦ ਇਸ ਨੂੰ ਐਪਲ ਨੇ ਰਿਮੂਵ ਕਰ ਦਿੱਤਾ ਸੀ ਐਜ਼ ਏ ਐਪ। ਲਾ ਸੂਟ ਦੇ ਵਿੱਚ ਜਿਹੜਾ ਡਿਸਟ੍ਰਿਕਟ ਆਫ ਕੋਲੰਬੀਆ ਦੇ ਵਿੱਚ ਇਹਨਾਂ ਦੇ ਦੁਆਰਾ ਲਿਆਂਦਾ ਗਿਆ ਆ। ਅਟਾਰਨੀ ਜਨਰਲ ਪੈਮ ਬੌਂਡੀ, ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਸਕੱਤਰ ਕ੍ਰਿਸਟੀ ਨੀਅਮ, ਆਈਸ ਦੇ ਜਿਹੜੇ ਐਕਟਿੰਗ ਡਾਇਰੈਕਟਰ ਟੌਡ ਲਾਇਨਸ, ਵਾਈਟ ਹਾਊਸ ਦੇ ਬਾਰਡਰਜ਼ਾਰ ਟਾਮ ਹੋਮਨ ਉਹਨਾਂ ਨੇ ਉਹਨਾਂ ਦੇ ਉਲਟ ਲਿਆਂਦਾ। ਕਹਿੰਦੇ ਵੀ ਫਸਟ ਅਮੈਂਡਮੈਂਟ ਦੀ ਵਾਇਲੇਸ਼ਨ ਦੇ ਵਿੱਚ ਗੈਰ ਸੰਵਿਧਾਨਿਕ ਤਰੀਕੇ ਦੇ ਨਾਲ ਉਹਨੂੰ ਜਿਹੜੇ ਥ੍ਰੈਟ ਕੀਤੇ ਗਏ ਤੇ ਡਿਮਾਂਡ ਜਿਹੜੀਆਂ ਆ ਉਹ ਐਪਲ ਦੇ ਅਗੇਂਸਟ ਜਿਹੜੀਆਂ ਉਹਨਾਂ ਨੇ ਕੀਤੀਆਂ
ਤੇ ਫਸਟ ਅਮੈਂਡਮੈਂਟ ਦੀ ਕਹਿੰਦੇ ਵੀ ਇਸ ਦੇ ਵਿੱਚ ਸਿੱਧੀ ਉਲੰਘਣਾ ਹੈਗੀ ਆ। ਸੋ ਵਾਈਟ ਹਾਊਸ ਤੇ ਡੀਓਜੀ ਨੇ ਅਜੇ ਤੱਕ ਇਸ ਦੇ ਉੱਤੇ ਕਮੈਂਟ ਨਹੀਂ ਕੀਤਾ, ਡਿਕਲਾਈਨ ਕਰ ਦਿੱਤਾ ਕਮੈਂਟ ਕਰਨ ਤੋਂ। ਤੇ ਆਈਸ ਵਾਲਿਆਂ ਨੇ ਵੀ ਜਿਹੜੇ ਰਿਕੁਐਸਟ ਕੀਤੀ ਸੀ ਕਮੈਂਟ ਕਰਨ ਦੇ ਲਈ, ਉਸ ਤੇ ਅਜੇ ਕੋਈ ਜਵਾਬ ਨਹੀਂ ਦਿੱਤਾ। ਟ੍ਰੇਸ਼ੀਆ ਮੈਕਲੌਫਲਿਨ ਜਿਨ੍ਹਾਂ ਦਾ ਹੁਣੇ ਤੁਸੀਂ ਦੱਸ ਕੇ ਹਟੇ ਆ, ਉਹਨਾਂ ਜਿਹੜੇ ਅਸਿਸਟੈਂਟ ਸਕੱਤਰ ਨੇ ਪਬਲਿਕ ਅਫੇਅਰਸ ਦੇ, ਉਹਨਾਂ ਨੇ ਈਮੇਲ ਦੇ ਵਿੱਚ ਕਿਹਾ ਸੀਗਾ ਵੀ ਆਈਸ ਟਰੈਕਿੰਗ ਐਪਸ ਜਿਹੜੀਆਂ ਉਹੀ ਚੀਜ਼ ਵੀ ਦੇ ਪੁੱਟ ਦ ਲਾਈਵਸ ਆਫ ਮੈਨ ਐਂਡ ਵੂਮਨ ਆਫ ਲਾਅ ਐਨਫੋਰਸਮੈਂਟ endangered. There are more than 1,150% increase in assault against them, 8,000% increase in death threats. ਸੋ ਕਹਿੰਦੇ ਵੀ ਇਸੇ ਲਈ ਅਸੀਂ ਐਪਲ ਨੂੰ ਇਹ ਐਪ ਨੂੰ ਰਿਮੂਵ ਕਰਨ ਦੇ ਲਈ ਆਖਿਆ ਸੀਗਾ। ਐਪ ਸਟੋਰ ਜਿਹੜਾ ਆ 2008 ਦੇ ਵਿੱਚ ਲਾਂਚ ਹੋਇਆ ਸੀ। ਐਪਲ ਕਦੀ ਇਦਾਂ ਦੇ ਜਿਹੜੇ ਪ੍ਰੋਡਕਟ ਆ ਉਹ ਰਿਮੂਵ ਕਰਦੀ ਆ। ਇਸੇ ਤਰੀਕੇ ਦੀ ਇੱਕ ਪ੍ਰੋਟੈਸਟਰਸ ਨੇ ਟਰੈਕ ਕਰਨ ਦੇ ਲਈ ਹਾਂਗਕਾਂਗ ਦੇ ਵਿੱਚ ਪੁਲਿਸ ਐਕਟੀਵਿਟੀ ਵਾਲੀ ਐਪ ਜਿਹੜੀ ਉਹ ਬਣਾਈ ਸੀ, ਉਦੋਂ ਵੀ ਐਪਲ ਨੇ ਰਿਮੂਵ ਕੀਤਾ ਸੀ। VPN ਸਰਵਿਸਿਜ਼ ਜਿਹੜੀਆਂ ਰਸ਼ੀਆ 'ਚ ਸੀਗੀਆਂ, ਉਹਨਾਂ ਨੂੰ ਵੀ ਐਪਲ ਨੇ ਉਹ ਸਰਕਾਰ ਦੇ ਕਹਿਣ ਦੇ ਉੱਤੇ ਰਿਮੂਵ ਕੀਤਾ ਸੀ। ਸੋ ਅਮਰੀਕਾ ਦੇ ਵਿੱਚ ਵੀ ਇਹ ਹੁਣ ਐਪ ਨੂੰ ਰਿਮੂਵ ਕੀਤਾ ਗਿਆ ਆ ਤੇ ਹੁਣ ਉਹ ਫਸਟ ਅਮੈਂਡਮੈਂਟ ਦੀ ਦੁਹਾਈ ਪਾ ਕੇ ਅਦਾਲਤ ਦੇ ਵਿੱਚ ਜੋਸ਼ੂਆ ਜਿਸ ਨੇ ਐਪ ਨੂੰ ਇਹ ਬਣਾਇਆ ਆ, ਉਹ ਹੁਣ ਇਹਨਾਂ ਨੂੰ ਉੱਥੇ ਲੈ ਕੇ ਗਿਆ ਆ। ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਦੇ ਆਫੀਸਰਸ ਨੂੰ ਇੱਕ ਤਰ੍ਹਾਂ ਦੇ ਨਾਲ ਬੰਦੂਕ ਜਾਂ ਜਿਹੜਾ ਪਿਸਤੌਲ ਦਿਖਾਲ ਕੇ ਸੋਸ਼ਲ ਮੀਡੀਆ ਦੇ ਉੱਤੇ ਡਰਾਉਣਾ, ਉਸ ਸੰਬੰਧ ਦੇ ਵਿੱਚ ਦੋ ਭਰਾਵਾਂ ਨੂੰ ਨਿਊ ਜਰਸੀ ਦੇ ਵਿੱਚ ਅਰੈਸਟ ਕੀਤਾ ਗਿਆ ਹੈਗਾ। ਰਿਕਾਰਡੋ ਐਂਟੋਨੀਓ ਤੇ ਅਮੀਲੀਓ ਰੋਮਨ ਫਲੋਰਸ ਦੋਨੋਂ ਹੀ ਐਫਸੀਕੌਨ ਨਿਊ ਜਰਸੀ ਦੇ ਰਹਿਣ ਵਾਲੇ ਆ ਤੇ ਉਹਨਾਂ ਨੂੰ ਚਾਰਜ ਕੀਤਾ ਗਿਆ ਹੈਗਾ ਅਲੈਜਡਲੀ ਥ੍ਰੈਟਨਿੰਗ ਟੂ ਸ਼ੂਟ ਆਈਸ ਔਨ ਸਾਈਟ। ਕਹਿੰਦੇ ਵੀ ਇਹਨਾਂ ਦੋਨਾਂ ਭਰਾਵਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਜਿਹੜੀਆਂ ਫੋਟੋਆਂ ਪਾਈਆਂ ਸੀਆਂ ਤੇ ਇਸ ਕਰਕੇ ਉਹਨਾਂ ਨੂੰ ਅਨਲਾਫੁਲ ਪੋਜੈਸ਼ਨ ਆਫ ਅ ਅਸੌਲਟ ਵੈਪਨ, ਟੈਰਰਿਸਟਿਕ ਥ੍ਰੈਟ, ਸਾਈਬਰ ਹਰਾਸਮੈਂਟ ਤੇ ਹੋਰ ਅਫੈਂਸਸ ਦੇ ਲਈ ਚਾਰਜ ਕੀਤਾ ਗਿਆ ਹੈਗਾ। ਤੇ ਕਹਿੰਦੇ ਵੀ ਇਹ ਥ੍ਰੈਟ ਕਰਨ ਦੀ ਕੋਸ਼ਿਸ਼ ਕਰ ਰਹੇ ਸੀ। ਜਦੋਂ ਇਨਵੈਸਟੀਗੇਸ਼ਨ ਕੀਤੀ ਗਈ ਤੇ ਇਹਦੇ ਵਿੱਚ ਆਨਲਾਈਨ ਥ੍ਰੈਟ ਟੂ ਕਿਲ ਜਿਹੜੇ ਆ ਮਾਰਨ ਦੇ ਲਈ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਜਿਹੜੇ ਬੰਦੇ ਹੈਗੇ ਆ EMPLOYEES ਆ ਆਈਸ ਦੇ, ਉਹਨਾਂ ਨੂੰ ਕੋਸ਼ਿਸ਼ ਸੀ। ਇਹ ਅਸਿਸਟੈਂਟ ਸੈਕਟਰੀ ਟ੍ਰੀਸ਼ੀਆ ਮੈਕਲੌਫਲਿਨ ਨੇ ਜੋ ਸਟੇਟਮੈਂਟ ਜਾਰੀ ਕੀਤੀ ਆ। ਦੋਨਾਂ ਬੰਦਿਆਂ ਨੂੰ ਹੁਣ ਕਸਟਡੀ ਦੇ ਵਿੱਚ ਐਫਸੀਕੌਨ ਜੋ ਪੁਲਿਸ ਡਿਪਾਰਟਮੈਂਟ ਆ ਉੱਥੇ ਰੱਖਿਆ ਗਿਆ ਹੈ। ਜੀ ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਤਾਂ ਜਿਹੜੀ ਬੀਬੀ ਨੂੰ ਨੋਬਲ ਪੀਸ ਇਨਾਮ ਦੇ ਨਾਲ ਨਵਾਜਿਆ ਗਿਆ ਆ, ਵੈਨੇਜ਼ੁਏਲਾ ਦੀ ਆਪੋਜੀਸ਼ਨ ਲੀਡਰ ਮਾਰੀਆ ਕੋਰੀਨਾ ਮਕਾਡੋ, ਉਹਦੀ ਜਿਹੜੀ ਲੜਕੀ ਆ ਉਹ ਇਵੈਂਚੁਅਲੀ ਪਹੁੰਚੀ ਨਾਰਵੇ ਦੇ ਵਿੱਚ ਓਸਲੋ 'ਚ ਇਸ ਸਨਮਾਨ ਨੂੰ ਹਾਸਲ ਕਰਨ ਦੇ ਲਈ। ਵੈਨੇਜ਼ੁਏਲਾ ਦਾ ਜਿਹੜਾ ਮੌਜੂਦਾ ਰਾਸ਼ਟਰਪਤੀ ਹੈ ਨਿਕੋਲਸ ਮੈਡੂਰੋ, ਜਿਸ ਨੂੰ ਅਮਰੀਕਾ ਵਾਲੇ ਇੱਕ ਹਿਸਾਬ ਦੇ ਨਾਲ ਸੱਤਾ ਤੋਂ ਲਾਂਭੇ ਜਿਹੜਾ ਉਹ ਕਰਨਾ ਜਿਹੜਾ ਉਹ ਚਾਹੁੰਦੇ ਆ। ਕਾਫੀ ਜ਼ਿਆਦਾ ਬੰਦਸ਼ਾਂ ਵੈਨੇਜ਼ੁਏਲਾ ਦੇ ਉੱਤੇ ਜਿਹੜੀਆਂ ਲੱਗੀਆਂ ਹੋਈਆਂ ਨੇ, ਉਹਦੇ ਆਪੋਜੀਸ਼ਨ ਦੇ ਵਿੱਚ ਇਹ ਜਿਹੜੀ ਲੀਡਰ ਆ ਉਸ ਨੂੰ ਜਿਹੜੀ ਸੈਰੇਮਨੀ ਆ ਕਹਿੰਦੇ ਵੀ ਮਿਸ ਕਰਨੀ ਪਈ ਆ। ਕਹਿੰਦੇ ਵੀ ਉਹ ਨਾਰਵੇਜੀਅਨ ਕੈਪੀਟਲ ਦੇ ਵੱਲ ਨੂੰ ਸੀਗੀ, ਜਿਹੜੀ ਆਉਂਦੇ ਕੁਝ ਸਮੇਂ ਦੇ ਵਿੱਚ ਉੱਥੇ ਜਾਵੇਗੀ। ਮਕਾਡੋ ਦੀ ਜਿਹੜੀ ਬੇਟੀ ਆ ਉਸਨੇ ਜਾ ਕੇ ਇਸ ਦੀ ਤਰਫੋਂ ਜਿਹੜਾ ਉਹ ਸਨਮਾਨ ਹਾਸਲ ਕੀਤਾ ਹੈਗਾ ਆ। ਨਿਕੋਲਸ ਮੈਡੂਰੋ ਨੂੰ ਜਿੱਥੇ US ਦੇ ਨਾਲ ਹੋਰ ਵੀ ਕਈ ਮੁਲਕ ਇਲਿਜਿਟਮੇਟ ਲੀਡਰ ਮੰਨਦੇ ਨੇ ਵੀ ਉਹ ਸਹੀ ਲੀਡਰ ਨਹੀਂ ਆ, ਤੇ ਕਹਿੰਦੇ ਵੀ ਉਹਦੇ ਕਰਕੇ ਇਸ ਆਪੋਜੀਸ਼ਨ ਵਾਲੀ ਜਿਹੜੀ ਬੀਬੀ ਆ ਉਸ ਨੂੰ ਡਰ ਦੇ ਵਿੱਚ ਤੇ ਹਾਈਡਿੰਗ ਦੇ ਵਿੱਚ ਲੁਕ ਛਿਪ ਕੇ ਜਿਹੜਾ ਉਹ ਰਹਿਣਾ ਪੈ ਰਿਹਾ ਆ। 11 ਮਹੀਨੇ ਪਹਿਲਾਂ ਇਹ ਪਬਲਿਕਲੀ ਸਾਹਮਣੇ ਆਈ ਸੀ, ਉਸ ਤੋਂ ਬਾਅਦ ਦੇ ਵਿੱਚ ਇਹ ਲੁਕ ਛਿਪ ਕੇ ਹੀ ਉੱਥੇ ਰਹਿ ਰਹੀ ਆ। ਉਹਦੀ ਬੇਟੀ ਐਨਾ ਕੋਰੀਨਾ ਸੋਸਾ ਮਚਾਡੋ, ਉਹ ਕਹਿੰਦੇ ਵੀ ਓਸਲੋ ਦੀ ਸੈਰੇਮਨੀ ਦੇ ਵਿੱਚ ਪਹੁੰਚੀ ਹੈਗੀ ਆ। ਸੋ ਕਹਿੰਦੇ ਵੀ ਉਸ ਤੋਂ ਬਾਅਦ ਦੇ ਵਿੱਚ ਉਹਨੇ ਦੱਸਿਆ ਵੀ ਉਹਦੀ ਮਾਂ ਵੈਨੇਜ਼ੁਏਲਾ ਦੇ ਵਿੱਚ ਮੁੜ ਜਲਦੀ ਵਾਪਸ ਜਾਵੇਗੀ ਨਾਰਵੇ ਤੋਂ, ਜਿਹੜਾ ਉਹ ਇੱਕ ਵਾਰੀ ਸਾਰਿਆਂ ਨੂੰ ਮਿਲ ਕੇ। ਉਹਨੇ ਕਿਹਾ ਵੀ ਫਰੀਡਮ ਜਿਸ ਦੇ ਲਈ, ਆਜ਼ਾਦੀ ਜਿਸ ਦੇ ਲਈ ਅਸੀਂ ਜੂਝ ਰਹੇ ਹਾਂ, ਤੇ ਉਹ ਉਸ ਨੂੰ ਹਾਸਲ ਕਰਨ ਦੇ ਲਈ ਜਿਹੜੀ ਮੇਰੀ ਮਾਂ ਆ ਉਹ ਲਗਾਤਾਰ ਕੋਸ਼ਿਸ਼ ਦੇ ਵਿੱਚ ਲੱਗੀ ਹੋਈ ਆ। ਤੇ ਕਹਿੰਦੇ ਵੀ ਮੁਲਕ ਨੂੰ ਪਿਆਰ ਕਰਨਾ,
ਉਸ ਦੀ ਰਿਸਪੌਂਸਿਬਿਲਿਟੀ, ਉਸ ਦੇ ਭਵਿੱਖ ਦੀ ਜਿਹੜੀ ਰਿਸਪੌਂਸਿਬਿਲਿਟੀ ਆਪਣੇ ਸਿਰ ਜਿਹੜਾ ਉਹ ਲੈ ਕੇ ਕੰਮ ਜਿਹੜਾ ਉਹ ਉੱਥੇ ਕੀਤਾ ਜਾ ਰਿਹਾ ਆ। ਸੋ ਜਿਹੜੀ ਵੈਨੇਜ਼ੁਏਲਾ ਦੀ ਆਪੋਜੀਸ਼ਨ ਲੀਡਰ ਮਾਰੀਆ ਕੋਰੇਨਾ ਉਹ ਉੱਥੇ ਪਹੁੰਚ ਜਿਹੜੀ ਉਹ ਨਹੀਂ ਸਕੀ, ਪਰ ਉਸ ਦੀ ਬੇਟੀ ਨੇ ਉੱਥੇ ਸਨਮਾਨ ਲਿਆ ਆ। ਸੋ ਜਿੱਦਾਂ ਹਰਜੋਤ ਸਿੰਘ ਜੀ, ਉੱਦਾਂ ਵੈਨੇਜ਼ੁਏਲਾ ਦੇ ਉੱਤੇ ਦਬਾਅ ਕਾਫੀ ਜ਼ਿਆਦਾ ਲਗਾਤਾਰ ਵੱਧਦਾ ਜਾ ਰਿਹਾ ਆ। ਕੈਰੇਬੀਅਨ ਦੇ ਵਿੱਚ ਜਿਹੜੀਆਂ ਬੋਟ ਦੇ ਉੱਤੇ ਹਮਲੇ, ਹੋਰ ਮਡੂਰੋ ਦੀ ਸਿੱਧੀ ਗੱਲਬਾਤ ਵੀ ਹੋ ਚੁੱਕੀ ਹੈ ਇੱਕ ਵਾਰੀ ਤਾਂ ਹੁਣ ਰਾਸ਼ਟਰਪਤੀ ਟਰੰਪ ਹੋਣਾ ਦੇ ਜਿਹੜਾ ਉਹ ਨਾਲ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਚੱਲ ਰਹੀਆਂ ਆ, ਤੇ ਲੱਗਦਾ ਵੀ ਹੋ ਸਕਦਾ ਆਉਂਦੇ ਸਮੇਂ ਦੇ ਵਿੱਚ ਆਪੋਜੀਸ਼ਨ ਲੀਡਰ ਮਰੀਆ ਕੋਰੇਨਾ ਵੈਨੇਜ਼ੁਏਲਾ ਦੇ ਵਿੱਚ ਮੇਨ ਲੀਡਰ ਦੇ ਤੌਰ ਦੇ ਉੱਤੇ ਵੀ ਦਿਖਣ ਲੱਗ ਜਾਵੇ। ਜੀ, ਅਗਲੀ ਖਬਰ ਜਿਹੜੀ ਆ ਉਹ ਵੀ ਇਮੀਗ੍ਰੇਸ਼ਨ ਨਾਲ ਰਿਲੇਟਡ ਆ, ਖਾਸ ਕਰਕੇ ਜਿਹੜੇ H1B ਵੀਜ਼ਾ ਜਾਂ H4 ਵੀਜ਼ਾ ਨੂੰ ਲੈ ਕੇ ਆ। ਹੁਣ ਇਹ ਖਬਰ ਆ ਰਹੀ ਆ ਵੀ ਜਿਹੜੇ US ਦੇ ਕੌਂਸਲੇਟਸ ਆ ਉਹ H1B ਵੀਜ਼ਾ ਤੇ H4 ਵੀਜ਼ਾ ਦੀਆਂ ਅਪਾਇੰਟਮੈਂਟਸ ਨੂੰ ਕੈਂਸਲ ਕਰ ਰਹੇ ਆ, ਕਿਉਂਕਿ ਇੱਕ ਡੇਟ ਮਿੱਥੀ ਗਈ ਸੀ ਵੀ ਦਸੰਬਰ 15 ਤੋਂ ਬਾਅਦ ਸਾਰਿਆਂ ਦਾ ਜਿਹੜਾ ਸੋਸ਼ਲ ਮੀਡੀਆ ਆ ਉਹ ਪਬਲਿਕ ਲਈ ਓਪਨ ਹੋਣਾ ਚਾਹੀਦਾ ਤੇ ਉਸ ਨੂੰ ਉਹ ਚੈੱਕ ਕਰਨਗੇ। ਜੋ ਇੰਡੀਆ ਦੇ ਵਿੱਚ ਲੋਕ ਹੈਗੇ ਆ, ਮੈਜੋਰਟੀ ਦੇ H1B ਵੀਜ਼ਾ ਹੋਲਡਰਸ ਆ, ਕਈ ਵਾਰੀ ਉਹ ਵਾਪਸ ਜਾਂਦੇ ਆ ਈਅਰ ਐਂਡ ਵਿਜ਼ਿਟ ਦੇ ਉੱਤੇ, ਤੇ ਉਹਨਾਂ ਨੇ ਇਹ ਰਿਪੋਰਟ ਕੀਤਾ ਵੀ ਬਹੁਤ ਵਾਈਡ ਸਪਰੈਡ ਕੈਂਸਲੇਸ਼ਨ ਆ, ਬਹੁਤ ਜ਼ਿਆਦਾ ਕੈਂਸਲੇਸ਼ਨ ਹੋ ਰਹੀਆਂ। ਕਈਆਂ ਨੂੰ ਜਿਹੜੀਆਂ ਅਪਾਇੰਟਮੈਂਟਸ ਆ ਉਹ ਮਾਰਚ 2026 ਚ ਮਿਲ ਰਹੀਆਂ, ਕਈਆਂ ਨੇ ਵੀਜ਼ਾ ਰਿਨਿਊ ਕਰਾਉਣਾ ਹੁੰਦਾ, ਕਈਆਂ ਨੂੰ ਨਵਾਂ ਮਿਲਣਾ। ਸੋ 4-4 ਮਹੀਨੇ ਦਾ ਜਿਹੜਾ ਡਿਲੇ ਹੋ ਰਿਹਾ। ਸੋ ਇਹਦੇ ਕਰਕੇ ਬਹੁਤ ਜ਼ਿਆਦਾ ਜਿਹੜੀ ਪ੍ਰੋਬਲਮ ਆ ਸਾਰਿਆਂ ਨੂੰ ਆ ਰਹੀ ਹੈਗੀ ਆ। ਤੇ ਸਟੇਟ ਡਿਪਾਰਟਮੈਂਟ ਨੇ ਇਹ ਕਿਹਾ ਆ ਵੀ ਉਹ ਆਨਲਾਈਨ ਪ੍ਰੈਜ਼ੈਂਸ ਸਾਰਿਆਂ ਦੀ ਰਿਵਿਊ ਕਰਨ ਜਾ ਰਹੇ, ਹਰ ਇੱਕ ਕੈਂਡੀਡੇਟ ਦੀ H1B ਵੀਜ਼ਾ ਜਾਂ ਜੋ H4 ਵੀਜ਼ਾ ਐਪਲੀਕੈਂਟਸ ਹੈਗੇ ਆ, ਸਟਾਰਟਿੰਗ ਦਸੰਬਰ 15 ਜਿਹਦੇ ਵਿੱਚ ਬਾਇਓਮੈਟ੍ਰਿਕ ਅਪਾਇੰਟਮੈਂਟਸ ਅਜੇ ਵੀ ਜਿਹੜੀਆਂ ਚੱਲ ਰਹੀਆਂ ਹੈਗੀਆਂ, ਤੇ ਬਾਇਓਮੈਟ੍ਰਿਕ ਅਪਾਇੰਟਮੈਂਟ ਤੋਂ ਬਾਅਦ ਜਿਹੜੇ ਇੰਟਰਵਿਊਜ਼ ਉਹਨਾਂ ਨੂੰ ਰੀਸਕੈਜੂਲ ਕੀਤਾ ਜਾ ਰਿਹਾ ਹੈਗਾ ਕਈ ਮਹੀਨਿਆਂ ਬਾਅਦ, ਤੇ ਕਈਆਂ ਦੀ ਤਾਂ ਸਪਰਿੰਗ 2026 ਤੱਕ ਜਿਹੜੀ ਆ ਇੰਟਰਵਿਊ ਉਹ ਚਲੇ ਗਈ ਹੈਗੀ ਆ। ਸੋ ਸੋਸ਼ਲ ਮੀਡੀਆ ਅਕਾਊਂਟ ਤੇ ਐਕਟੀਵਿਟੀ ਦੇਖੀ ਜਾ ਰਹੀ ਆ, ਆਨਲਾਈਨ ਕੰਟੈਂਟ ਟਾਈਡ ਟੂ ਦਾ ਐਪਲੀਕੈਂਟ, ਕਿਤੇ ਕੁਝ ਲਿਖਿਆ ਹੋਵੇ, ਕੁਝ ਵੀ ਹੋਵੇ, ਉਸ ਨੂੰ ਵੀ ਚੈੱਕ ਕੀਤਾ ਜਾ ਰਿਹਾ। ਇਨਫੋਰਮੇਸ਼ਨ ਦੈਟ ਅਪੀਅਰਸ ਇਨ ਪਬਲਿਕ ਡਾਟਾਬੇਸ, ਉਸ ਨੂੰ ਵੀ ਜਿਹੜਾ ਚੈੱਕ ਕੀਤਾ ਜਾ ਰਿਹਾ ਹੈਗਾ। ਸੋ ਇਹਦੇ ਨਾਲ ਕਹਿੰਦੇ ਵੀ ਇੰਟਰਵਿਊ ਦੀ ਜਿਹੜੀ ਕੈਪੈਸਿਟੀ ਆ ਉਹ ਘਟ ਰਹੀ ਆ, ਲੌਂਗਰ ਅਪਾਇੰਟਮੈਂਟ ਵੇਟ ਟਾਈਮ ਹੈਗਾ ਆ। ਇੰਟਰਵਿਊਜ਼ ਹੁਣ ਪੁਸ਼ ਕੀਤੀਆਂ ਗਈਆਂ ਹੈਗੀਆਂ ਆ 2026 ਚ, ਤੇ ਜਿਹੜਾ ਐਡਮਿਨਿਸਟ੍ਰੇਟਿਵ ਪ੍ਰੋਸੈਸਿੰਗ ਆ ਉਹਦਾ ਜਿਹੜਾ ਕਾਫੀ ਜ਼ਿਆਦਾ ਜਿਹੜਾ ਕੱਸਿਆ ਗਿਆ ਆ ਉਹਨੂੰ। ਤੇ ਫੋਰਨ ਨੈਸ਼ਨਲਸ ਜਿਹੜੇ ਟਰੈਵਲ ਕਰ ਰਹੇ ਆ ਜਾਂ ਪਲਾਨ ਕਰ ਰਹੇ ਆ ਵੀ ਉਹਨੀ ਛੁੱਟੀਆਂ ਦੇ ਵਿੱਚ ਜਾਣਾ ਹੈਗਾ, ਸੋ ਉਹਨਾਂ ਨੂੰ ਇਹ ਆ ਵੀ ਜਿਹੜੀ ਤੁਹਾਡੀ ਇੰਟਰਵਿਊ ਆ ਕੈਂਸਲ ਵੀ ਹੋ ਸਕਦੀ ਆ, ਰੀਸਕੈਜੂਲ ਵੀ ਹੋ ਸਕਦੀ ਹੈਗੀ ਆ। ਸੋ ਉਹ ਧਿਆਨ ਦੇ ਵਿੱਚ ਰੱਖੋ। ਤੇ ਜੇ ਤੁਹਾਡੇ ਕੋਲ ਵੈਲਿਡ ਵੀਜ਼ਾ ਸਟੈਂਪ ਨਹੀਂ ਹੈਗਾ, ਤੇ ਕਈ ਓਪਨ ਅਪਾਇੰਟਮੈਂਟ ਨਹੀਂ ਹੈਗੀਆਂ ਜਿਹੜੀਆਂ ਪਹਿਲਾਂ ਪੈਸੇ ਦੇ ਕੇ ਬੁੱਕ ਕਰਾ ਲੈਂਦੇ ਸੀ, ਉਹ ਸਾਰਾ ਕੁਝ ਬੁੱਕ ਜਿਹੜਾ ਬੰਦ ਹੋ ਗਿਆ ਹੈਗਾ। ਤੇ ਜੇ ਕਹਿੰਦੇ ਤੁਹਾਡੇ ਕੋਲ ਵੀਜ਼ਾ ਹੈਗਾ ਤਾਂ ਤੁਹਾਡਾ ਰਿਸਕ ਘੱਟ ਆ, ਪਰ ਡਿਲੇ ਫੇਰ ਵੀ ਹੋ ਸਕਦਾ ਹੈਗਾ। ਸੋਸ਼ਲ ਮੀਡੀਆ ਅਕਾਊਂਟ ਦੇ ਲਈ ਹੁਣੇ ਤਿਆਰ ਹੋ ਜਾਓ। ਕੋਈ ਤੁਹਾਡੀ 올ਡ ਜਿੱਦਾਂ ਇਨਐਕਟਿਵ ਜਾਂ ਡੁਪਲੀਕੇਟ ਅਕਾਊਂਟਸ ਹੈਗੇ ਆ, ਯੂਜ਼ ਨਹੀਂ ਕਰਦੇ, ਉਹਨੂੰ ਵੀ ਜਿਹੜਾ ਡਿਲੀਟ ਕਰ ਦਿਓ। ਤੇ ਪਬਲਿਕ ਇਨਫੋਰਮੇਸ਼ਨ ਜੋ ਵੀ ਤੁਸੀਂ ਸ਼ੇਅਰ ਕਰਦੇ ਆ, ਮੇਕ ਸ਼ੋਰ ਕਰੋ ਐਕੂਰੇਟ ਤੇ ਕੰਸਿਸਟੈਂਟ ਹੋਵੇ। ਤੇ ਐਪਲੀਕੈਂਟਸ ਨੂੰ ਅਵੋਇਡ ਕਰਨਾ ਚਾਹੀਦਾ ਆ ਅਕਾਊਂਟ ਡਿਲੀਸ਼ਨ ਔਰ ਮੇਜਰ ਮੋਡੀਫਿਕੇਸ਼ਨ ਫਰੋਮ ਦਾ ਟਾਈਮ ਦੇ ਹੈਵ ਸਕੈਜੂਲ देयर ਅਪਾਇੰਟਮੈਂਟ। ਸੋ ਇਹ ਧਿਆਨ ਰੱਖੋ। ਤੇ EMPLOYER ਆਪਣੇ ਨੂੰ ਕਹਿੰਦੇ ਇਮੀਡੀਏਟਲੀ ਰਿਪੋਰਟ ਕਰ ਦਿਓ ਜੇ ਤੁਹਾਡੀ ਅਪਾਇੰਟਮੈਂਟ ਕੈਂਸਲ ਹੋ ਗਈ ਹੈਗੀ ਆ। ਤੇ ਐਂਡ ਦੇ ਵਿੱਚ ਜਿਹੜੇ ਵਕੀਲ ਆ ਜਾਂ ਜਿਹੜੇ ਐਕਸਪਰਟ ਆ ਉਹ ਇਹ ਕਹਿ ਰਿਹਾ ਵੀ ਟਰੈਵਲ ਕਰਨ ਤੋਂ ਬਚੋ, ਅਵੋਇਡ ਟਰੈਵਲ ਜੇ ਤੁਹਾਡਾ ਕਿਸੇ ਤਰ੍ਹਾਂ ਦਾ ਪਹਿਲਾਂ ਅਰੈਸਟ ਹੋਇਆ ਆ ਜਾਂ ਤੁਹਾਡਾ ਕੋਈ ਅਨਰਿਜ਼ੋਲਵਡ ਇਮੀਗ੍ਰੇਸ਼ਨ ਇਸ਼ੂ ਹੈਗਾ ਆ। ਬੈਕਅਪ ਪਲਾਨ ਜ਼ਰੂਰ ਹੋਣੀ ਚਾਹੀਦੀ ਆ, ਕਦੋਂ ਤੁਸੀਂ ਵਾਪਸ ਆਣਾ ਆ, ਕੀ ਹੋਣਾ, ਕਿਉਂ ਕਈਆਂ ਨੇ ਘਰ ਲਏ ਆ, ਪੇਮੈਂਟ ਆਇਆ, ਜੇ ਕਿਤੇ ਉਹੀ 4-5 ਮਹੀਨੇ ਰਹਿਣਾ ਪੈ ਗਿਆ, ਸੋ ਉਹ ਵੱਡੀ ਪ੍ਰੋਬਲਮ ਹੋ ਸਕਦੀ ਆ। ਸੋ ਇਹ ਸਾਰਾ ਕੁਝ ਜਿਹੜਾ ਆ ਡਿਲੇ ਕੀਤਾ ਗਿਆ ਆ ਮਹੀਨਿਆਂ ਬੱਧੀ। ਲੋਕ ਸੋਚ ਰਹੇ ਸੀਗੇ ਵੀ ਸ਼ਾਇਦ 15 ਤਰੀਕ ਤੋਂ ਬਾਅਦ ਵਾਲਿਆਂ ਦੀਆਂ ਅਪਾਇੰਟਮੈਂਟਾਂ ਉਹਨਾਂ ਵਿੱਚ ਕੋਈ ਫਰਕ ਨਹੀਂ ਪਊਗਾ। ਦਾ ਹਿੰਦੂ ਉੱਥੇ ਦੀ ਕਾਫੀ ਵੱਡੀ ਅਖਬਾਰ ਆ, ਉਹ ਰਿਪੋਰਟ ਕਰ ਰਹੀ ਆ, ਕਹਿੰਦੇ ਵੀ ਹਜ਼ਾਰਾਂ ਹੀ ਐਗਜ਼ੈਕਟ ਨੰਬਰ ਕਹਿੰਦੇ ਵੀ ਉਹ ਦੱਸਣਾ ਅਜੇ ਮੁਸ਼ਕਲ ਆ, ਪਰ ਹਜ਼ਾਰਾਂ ਹੀ ਜਿਹੜੇ H1B ਵੀਜ਼ਾ ਧਾਰਕ ਜੋ ਇੰਟਰਵਿਊਜ਼ ਦੇ ਲਈ ਗਏ ਸੀ ਉਹਨਾਂ ਦੀਆਂ ਕੈਂਸਲ ਹੋ ਚੁੱਕੀਆਂ।
ਉਹਨਾਂ ਨੇ ਉਦਾਹਰਨਾਂ ਜਿਹੜੀਆਂ ਦਿੱਤੀਆਂ ਵੀ ਕਹਿੰਦੇ ਵੀ ਜਿਨ੍ਹਾਂ ਦੀਆਂ ਸਕੈਜੂਲ ਸੀਗੀਆਂ 15 ਤਰੀਕ ਵਾਲੀਆਂ, ਉਹਨਾਂ ਨੂੰ ਮਾਰਚ ਮਹੀਨੇ ਦੀਆਂ ਹੁਣ ਤਰੀਕਾਂ ਮਿਲੀਆਂ। ਇੱਕ ਨੇ ਦੱਸਿਆ ਵੀ 19 ਦਸੰਬਰ ਦੀ ਉਸ ਦੀ ਡੇਟ ਸੀਗੀ ਤੇ ਉਹਨੂੰ ਹੁਣ ਮਈ ਦੇ ਅਖੀਰ ਦੇ ਵਿੱਚ ਜਿਹੜੀ ਉਹ ਮਿਲੀ ਆ। ਕਹਿੰਦੇ ਵੀ ਇਹ ਵੀ ਪਤਾ ਲੱਗਾ ਆ ਵੀ ਹੋਰ ਜਿਹੜੀਆਂ ਕੈਟਾਗਰੀਜ਼ ਦੇ ਵੀਜ਼ਾ ਐਪਲੀਕੈਂਟਸ ਆ, ਉਹਨਾਂ ਦੀਆਂ ਵੀ ਇੰਟਰਵਿਊਜ਼ ਆ ਉਹ ਪੋਸਟਪੋਨ ਕੀਤੀਆਂ ਜਾ ਰਹੀਆਂ ਆ। ਸੋ ਸੋਸ਼ਲ ਮੀਡੀਆ ਦੇ ਉੱਤੇ ਜੇ ਅਮਰੀਕਾ ਦੇ ਉਲਟ ਉਹਨਾਂ ਨੂੰ ਕੋਈ ਚੀਜ਼ ਤੁਹਾਡੇ ਲੱਭਦੀ ਆ, ਕੋਈ ਤੁਸੀਂ ਇੱਦਾਂ ਦਾ ਭਾਸ਼ਣ ਜਾਂ ਕੋਈ ਚੀਜ਼ਾਂ ਜਿਹੜੀਆਂ ਉਹ ਲਿਖੀਆਂ ਹੋਈਆਂ, ਉਹਦੇ ਨਾਲ ਕੀ ਫਰਕ ਪੈਣਾ ਆ, ਇਹ ਤਾਂ ਹੁਣ ਇੰਟਰਵਿਊ ਜਦੋਂ ਹੋਊਗੀ ਉਸ ਤੇ ਉੱਤੇ ਅਸਰ ਪੈਣਾ। ਸੋ ਸੋਸ਼ਲ ਮੀਡੀਆ ਪ੍ਰੋਫਾਈਲਸ ਨੂੰ ਪਬਲਿਕ ਕਰਨਾ ਤੇ ਉਸ ਦੀ ਜਿਹੜੀ ਸਕਰੂਟਨੀ ਕਰਨੀ, ਤੇ ਜਿੰਨੀਆਂ ਹੈਗੀਆਂ ਸਾਰੀਆਂ ਦੱਸਣੀਆਂ ਪੈਣੀਆਂ ਨਾ। ਹੋਰ ਪਤਾ ਲੱਗ ਗਿਆ ਤੇ ਜੇ ਨਾ ਤੁਸੀਂ ਦੱਸਿਆ ਹੋਇਆ ਝੂਠ ਹੋਇਆ ਤਾਂ ਫਿਰ ਤਾਂ ਉਹਨਾਂ ਨੇ ਸਿੱਧਾ ਹੀ ਕੈਂਸਲ ਕਰਨ ਵਾਲੀ ਗੱਲ ਜਿਹੜੀ ਉਹ ਕਰਨੀ ਆ। ਇਹ ਨਾ ਸੋਚੋ ਵੀ ਇਹ ਇਕੱਲਾ H1B ਦੇ ਲਈ ਆ, ਇਹ ਸਾਰਿਆਂ ਦੇ ਲਈ ਆ। ਜੇ ਤੁਸੀਂ ਈਵਨ ਫੈਮਿਲੀ ਬੇਸਡ ਵਾਲੇ ਗ੍ਰੀਨ ਕਾਰਡ ਹੋਲਡਰ ਵਾਲੀਆਂ ਗ੍ਰੀਨ ਕਾਰਡ ਦੇ ਲਈ ਵੀ ਇੰਟਰਵਿਊ ਦੇ ਲਈ ਤੁਸੀਂ ਜਾਂਦੇ ਆ, ਤਾਂ ਅੱਜ ਕੱਲ ਤੁਹਾਡਾ ਸੋਸ਼ਲ ਮੀਡੀਆ ਸਾਰਾ ਹੀ ਚੈੱਕ ਅਮਰੀਕਾ ਵਾਲੇ ਜਿਹੜੇ ਉਹ ਕਰਦੇ ਨੇ। ਉਹਨਾਂ ਨੇ ਸਪੈਸ਼ਲ ਜਿਹੜੇ DS 260 ਜਾਂ 160 ਜਿਹੜੇ ਵੀ ਫਾਰਮ ਆ, ਉਹਨਾਂ ਵਿੱਚ ਸਪੈਸ਼ਲ ਉਹਨਾਂ ਨੇ ਲਿਖਿਆ ਵੀ ਆਪੋ ਆਪਣੇ ਜਿਹੜੇ ਅਕਾਊਂਟਸ ਆ ਉਹ ਇਸ ਦੇ ਵਿੱਚ ਨਸ਼ਰ ਕਰੋ, ਦੱਸੋ, ਤਾਂ ਜੋ ਉਸਨੂੰ ਜਿਹੜਾ ਅਸੀਂ ਦੇਖ ਜਿਹੜਾ ਹੋ ਸਕੀਏ। ਸੋ US ਦੀ ਐਮਬੈਸੀ ਇੰਡੀਆ ਦੇ ਵਿੱਚ ਆ, ਉਹਨਾਂ ਨੇ ਐਪਲੀਕੈਂਟਸ ਨੂੰ ਕਿਹਾ ਵੀ ਕਹਿੰਦੇ ਕਾਉਂਸਲਰ ਆਫਿਸ ਦੇ ਵਿੱਚ ਨਾ ਆਓ। ਜੇ ਤੁਹਾਡੀ ਪਹਿਲੀ ਸਕੈਜੂਲਡ ਡੇਟ ਇੰਟਰਵਿਊ ਦੀ ਸੀਗੀ ਉਸ ਦੇ ਹਿਸਾਬ ਦੇ ਨਾਲ, ਜੇ ਤੁਹਾਨੂੰ ਕੈਂਸਲੇਸ਼ਨ ਜਾਂ ਆਪਣੇ ਆਪ ਨਵੀਂ ਸਕੈਜੂਲ ਹੋ ਕੇ ਆਈ ਆ, ਤਾਂ ਨਵੀਂ ਤਰੀਕ ਦੇ ਉੱਤੇ ਆਉਣ ਦੀ ਖੇਚਲ ਜਿਹੜੀ ਉਹ ਤੁਸੀਂ ਜਿਹੜੀ ਉਹ ਕਰੋ। ਕਹਿੰਦੇ ਵੀ ਜੇ ਤੁਹਾਨੂੰ ਈਮੇਲ ਰਿਸੀਵ ਹੋਈ ਆ ਨਵੀਂ ਵੀਜ਼ਾ ਅਪਾਇੰਟਮੈਂਟ ਦੀ, ਤਾਂ ਤੁਹਾਡੀ ਨਵੀਂ ਅਪਾਇੰਟਮੈਂਟ ਡੇਟ ਦੇ ਉੱਤੇ ਅਸੀਂ ਤੁਹਾਡੀ ਮਦਦ ਕਰਨ ਦੇ ਲਈ ਰੈਡੀ ਜਿਹੜੇ ਉਹ ਹੋਵਾਂਗੇ। ਸੋ ਇੱਕ ਜਿਹੜਾ ਆ ਉਹ ਦੱਸ ਰਿਹਾ ਸੀਗਾ ਆਪਣੀ ਉਸਨੇ ਹੱਡ ਬੀਤੀ, ਜਿਸ ਦੀ H1B ਕਾਉਂਸਲਰ ਅਪਾਇੰਟਮੈਂਟ ਕੈਂਸਲ ਹੋਈ ਚੇਨਈ ਦੇ ਵਿੱਚ। ਉਹਨੇ ਕਿਹਾ ਵੀ 18 ਦਸੰਬਰ ਦੀ ਉਸਦੀ ਓਰੀਜਨਲੀ ਸੀ, 9 ਦਸੰਬਰ ਨੂੰ ਉਹ ਬਾਇਓਮੈਟ੍ਰਿਕ ਕਰਾ ਕੇ ਆਇਆ ਸੀ, ਤੇ ਹੁਣ 30 ਅਪ੍ਰੈਲ ਨੂੰ ਅਗਲੇ ਸਾਲ ਉਸਦੀ ਜਿਹੜੀ ਐਪਲੀਕੇਸ਼ਨ ਉਸਦੀ ਜਿਹੜੀ ਅਪਾਇੰਟਮੈਂਟ ਆ H1B ਦੇ ਲਈ ਜਿਹੜੀ ਉਹ ਹੋ ਚੁੱਕੀ ਹੈਗੀ ਆ। ਸੋ ਵੀਜ਼ਾ ਸਟੈਂਪਿੰਗ ਇਸ ਟਾਈਮ ਕਹਿੰਦੇ ਵੀ ਕਾਫੀ ਜ਼ਿਆਦਾ ਇਸ ਤਰੀਕੇ ਦੇ ਜਿਹੜੀ ਸਥਿਤੀ ਆ ਉਸ ਦੇ ਵਿੱਚੋਂ ਜਿਹੜਾ ਉਹ ਲੰਘ ਰਿਹਾ ਆ। ਸੋ ਖਾਸ ਕਰਕੇ ਜਿਹੜੇ ਇੰਡੀਆ ਵਾਲੇ ਨੇ ਉਹਨਾਂ ਨੂੰ ਥੋੜਾ ਜਿਹੜਾ ਉਹ ਧਿਆਨ ਰੱਖਣਾ ਪੈਣਾ, ਜਿਹੜੇ ਉੱਥੇ ਜਾ ਕੇ H1B ਦੇ ਲਈ ਗਏ ਆ। ਇਹ ਵੀ ਹੁਣ ਹਰਜੋਤ ਸਿੰਘ ਜੀ ਪ੍ਰੋਬਲਮ ਇਹ ਆ ਗਈ ਆ, ਅਮਰੀਕਾ ਦੇ ਵਿੱਚ ਜੇ ਤੁਸੀਂ ਕੁਝ ਮਹੀਨੇ ਦੇ ਲਈ ਵਿਦਆਊਟ ਜੌਬ ਰਹਿ ਜਾਂਦੇ ਆ, ਤਾਂ ਤੁਹਾਡੇ ਜਿਹੜਾ ਸਟੇਟਸ ਆ ਉਹਦੇ ਉੱਤੇ ਅਸਰ ਪੈ ਜਾਂਦਾ। ਹੁਣ ਜਿਹਦੀ ਦਸੰਬਰ ਦੇ ਵਿੱਚ ਹੋਣੀ ਸੀ, ਉਹ ਮਈ ਤੱਕ ਉਸਨੂੰ ਉੱਥੇ 5-6 ਮਹੀਨੇ ਵੇਟ ਕਰਨੀ ਪਊਗੀ। ਕੰਪਨੀ ਉਸਨੂੰ ਰੱਖੂਗੀ ਕਿ ਨਹੀਂ ਰੱਖੂਗੀ। ਹੁਣ ਇੱਕ ਥੋੜੀ ਕਈ ਤਰੀਕੇ ਦੀਆਂ ਹੋਰ ਜਿਹੜੀਆਂ ਨਾਲ ਹਰਜੋਤ ਸਿੰਘ ਜੀ ਸਮੱਸਿਆਵਾਂ ਜਿਹੜੀਆਂ ਉਹ ਆਣ ਜੁੜੀਆਂ ਹੈਗੀਆਂ। ਜੀ ਬਿਲਕੁਲ। ਕਈ ਸਾਡੇ ਸਰੋਤੇ ਬਾਰ-ਬਾਰ ਪੁੱਛ ਰਹੇ ਆ ਵੀ ਟਰੱਕਿੰਗ ਲਾਇਸੈਂਸ ਦਾ ਕੀ ਬਣਿਆ। ਪ੍ਰਹੋਤ ਆਪਾਂ ਪਹਿਲੀ ਖਬਰ ਸਾਂਝੀ ਕੀਤੀ ਆ, ਉਹ 9 ਜਾਣਿਆਂ ਦੇ ਕੋਲ ਵੈਲਿਡ ਲਾਇਸੈਂਸ ਹੈਗਾ। ਤੇ ਸੋ ਲਾਇਸੈਂਸ ਦਾ ਉਹੀ ਆ, ਨਹੀਂ ਸੀਗਾ। ਹਰਜੋਤ ਸਿੰਘ DMV ਨੇ ਜੋ ਕਿਹਾ ਆ, ਜਿਨ੍ਹਾਂ ਨੂੰ ਕੈਂਸਲੇਸ਼ਨ ਦੇ ਨੋਟਿਸ ਆ ਉਹ ਉਸੇ ਤਰੀਕੇ ਦੇ ਨਾਲ ਬਰਕਰਾਰ, ਕੁਝ ਨਹੀਂ ਉਹਨਾਂ ਨੇ ਚੇਂਜ ਕੀਤਾ ਉਹਦੇ ਵਿੱਚ ਹੋਰ ਹਾਲ ਦੀ ਘੜੀ। ਜੀ ਸੋ ਇਹ ਜਿਹੜੀ ਸਿਚੁਏਸ਼ਨ ਬਣੀ ਪਈ ਆ। ਤੇ ਇੱਕ ਵਾਰੀ ਫਿਰ ਹਰਜੋਤ ਸਿੰਘ ਜੀ EDD ਡਿਪਾਰਟਮੈਂਟ ਦੇ ਲਈ ਜਿਹੜੀਆਂ ਜੌਬਸ ਨਿਕਲੀਆਂ ਆ, ਇੰਪਲੋਇਮੈਂਟ ਪ੍ਰੋਗਰਾਮ ਰਿਪਰੈਜ਼ੈਂਟੇਟਿਵ ਦੇ ਲਈ ਓਕਲੈਂਡ, ਸੈਨ ਹੋਜ਼ੇ, ਸੈਨ ਫਰਾਂਸਿਸਕੋ, ਆਈ ਥਿੰਕ ਸੈਕਰਾਮੈਂਟੋ ਵਾਲੇ ਇਲਾਕੇ ਦੇ ਵਿੱਚ। ਸੋ ਉਹਦਾ ਲਿੰਕ ਅਸੀਂ ਜਿਹੜਾ ਇਸ ਦੇ ਹੇਠਾਂ ਜਿਹੜਾ ਉਹ ਪਾ ਰਹੇ ਹਾਂ। ਸੋ ਕਾਫੀ ਜਾਣੇ ਜਿਹੜੇ ਸਾਨੂੰ ਉਹ ਪੁੱਛ ਰਹੇ ਆ। ਸੋ ਅੱਜ ਜਿਹੜਾ ਲਾਈਵ ਚੱਲ ਰਿਹਾ ਉਸ ਦੇ ਹੇਠਾਂ ਜਿਹੜਾ ਪੋਸਟ ਆ ਉਹ ਕਰ ਦਿੱਤਾ ਗਿਆ ਆ। ਪੰਜਾਬੀ ਰੇਡੀਓ USA, ਪੰਜਾਬੀ TV USA ਦੇ ਇਸ YouTube ਦੇ ਉੱਤੇ ਵੀ ਤੇ Facebook ਤੇ ਹੇਠਾਂ ਵੀ। ਸੋ ਤੁਸੀਂ ਜਿਹੜਾ ਵੀ ਕੋਈ ਜੌਬ ਇਸ ਦੇ ਲਈ ਆਪਣੇ ਆਪ ਨੂੰ ਚੈੱਕ ਕਰ ਲਓ ਕੀ ਉਹਨਾਂ ਦੀਆਂ ਕੁਆਲੀਫਿਕੇਸ਼ਨ ਰਿਕੁਆਇਰਮੈਂਟ ਆ। ਜੇ ਤੁਸੀਂ ਉਹ ਰਿਕੁਆਇਰਮੈਂਟਸ ਪੂਰੀਆਂ ਕਰਦੇ ਆ ਤਾਂ ਤੁਸੀਂ ਇਸ ਜੌਬ ਨੂੰ ਜਿਹੜਾ ਉਹ ਜ਼ਰੂਰ ਅਪਲਾਈ ਜਿਹੜਾ ਉਹ ਕਰ ਦਿਓ। ਜੇ ਕੋਈ ਲੇਟਲੀ ਜੇ ਕਿਸੇ ਕੋਈ ਲੇ ਆਫ ਹੋਇਆ, ਸਰਕਾਰੀ ਜੌਬ ਆ, ਗੁੱਡ ਆ, ਤੇ ਗ੍ਰੈਜੂਏਟ ਹੋਏ ਆ ਨਵੇਂ ਯੂਨੀਵਰਸਿਟੀ ਤੋਂ ਜੀ ਬਿਲਕੁਲ। ਸੋ ਕਿਉਂਕਿ ਗਵਰਨਮੈਂਟ ਦੀ ਜੌਬ ਆ, ਅਨਪਲੋਇਮੈਂਟ ਆਫਿਸ ਦੀ ਜਿਹੜੀ EDD ਇੰਪਲੋਇਮੈਂਟ ਡਿਵੈਲਪਮੈਂਟ ਡਿਪਾਰਟਮੈਂਟ ਦੀ, ਤੇ ਵਧੀਆ ਜੌਬ ਹੈਗੀ ਆ। ਤੇ ਕਿਸੇ ਨੂੰ ਹੋਰ ਜਾਣਕਾਰੀ ਲੈਣੀ ਹੋਈ ਤਾਂ ਕਾਲ ਕਰ ਲਿਓ, ਤੇ ਆਪਾਂ ਤੁਹਾਨੂੰ ਕਿਸੇ ਨਾਲ ਕੰਟੈਕਟ ਵੀ ਕਰਾ ਦਾਂਗੇ ਜੇ ਕਰ ਸਕਦੇ ਹੋਏ ਜੀ। ਤੇ ਬਾਕੀ ਜਿਹੜਾ ਵੀ ਅਪਲਾਈ ਜਿਹੜਾ ਉਹ ਜ਼ਰੂਰ ਕਰੋ। ਉੱਥੇ ਹੋਰ ਵੀ ਦੇਖ ਲਿਓ, ਕਈ ਹੋਰ ਜੌਬਸ ਵੀ ਹੋਣਗੀਆਂ, ਯੂ ਨੈਵਰ ਨੋ ਕਾਹਦਾ ਮੌਕਾ ਜਿਹੜਾ ਤੁਹਾਨੂੰ ਮਿਲ ਜਾਵੇ। ਤੇ ਜਾਂਦੇ ਇੱਕ ਵਾਰੀ ਫੇਰ ਜਿਹੜੇ ਵੀ ਕੈਲੀਫੋਰਨੀਆ ਦੇ ਵਿੱਚ ਹੈਗੇ ਆ, ਤੁਹਾਡਾ ਘਰਾਂ ਦੇ ਮਾਲਕ ਹੈਗੇ ਆ, ਜਿਹੜੇ ਇਨਵੈਸਟਮੈਂਟ ਪ੍ਰਾਪਰਟੀਆਂ ਦੇ ਮਾਲਕ ਆ, ਅੱਜ ਪ੍ਰਾਪਰਟੀ ਟੈਕਸ ਦੀ ਲਾਸਟ ਡੇਟ ਆ।
ਜੇ ਕਿਸੇ ਦੀ ਪੇਮੈਂਟ ਲੇਟ ਹੋਈ ਹੋਵੇ ਨਾ, ਉਹ ਬੰਦਾ ਸਾਰੀ ਉਮਰ ਨਹੀਂ ਭੁੱਲਦਾ, ਕਿਉਂਕਿ 10% ਪੈਨਲਟੀ ਹੁੰਦੀ ਆ। ਸੋ ਮੇਕ ਸ਼ੋਰ ਕਰੋ ਅੱਜ ਦੀ ਡੇਟ ਦੇ ਵਿੱਚ ਆਨਲਾਈਨ ਤੇ ਜਾ ਫਿਰ ਕੇ ਪੇ ਇੰਟਰਸਟ ਕਰ ਵੀ ਦਿਓ। ਪਾਉਂਦੇ ਹੋਣੇ ਹਰਜੋਤ ਸਿੰਘ ਜੀ ਬਾਅਦ ਚ ਨਾਲ, ਫਿਰ ਜਿੰਨਾ ਲੇਟ ਜਾਏ। ਇੰਟਰਸਟ ਤਾਂ ਮੈਨੂੰ ਪਤਾ ਨਹੀਂ, ਪਰ 10% ਪੈਨਲਟੀ ਪੈਂਦੀ ਆ। ਇੱਕ ਵਾਰੀ ਮੈਨੂੰ ਵੀ ਇੱਕ ਪ੍ਰਾਪਰਟੀ ਤੇ ਪਈ ਸੀ, ਮੈਨੂੰ ਤਾਂ ਹੀ ਭੁੱਲਦਾ ਨਹੀਂ ਚੇਤਾ ਆਇਆ ਤੁਹਾਨੂੰ। ਹੈਗਾ। ਚਲੋ ਸੋ ਇਸ ਕਰਕੇ ਮੈਂ ਕਹਿੰਦਾ ਵੀ ਕਿਸੇ ਦਾ ਕੋਈ ਨੁਕਸਾਨ ਨਾ ਹੋ ਤਾਂ ਜਾਏ, ਤੇ ਹੋਵੇ। ਕਿਉਂਕਿ $4000 ਵੀ ਹੋਇਆ ਤੇ $400 ਤੁਹਾਨੂੰ ਬਿਨਾਂ ਕਿਸੇ ਗੱਲ ਤੇ, ਚਾਹੇ ਇੱਕ ਦਿਨ ਲੇਟ ਹੋ ਜਾਓ। ਹਾਲਾਂਕਿ ਮੈਂ ਉਹ 2 ਪ੍ਰਾਪਰਟੀਆਂ ਦੇ ਇਕੱਠੇ ਇੱਕੋ ਲਿਫਾਫੇ 'ਚ ਬਿੱਲ ਪਾਏ ਸੀ। ਹੁਣ ਤਾਂ ਉਹ ਮੈਨੂੰ ਆਨਲਾਈਨ ਇੱਕ ਕਰੋ। ਮਿਲਿਆ ਜੀ, ਇੱਕ ਮਿਲਿਆ ਨਹੀਂ। ਉਹਨੇ ਇੱਕ ਤੇ ਪਤਾ ਨਹੀਂ ਸਿੱਟਤਾ। ਅੱਛਾ, ਇਹਦੇ ਵਿੱਚ ਇਹ ਵੀ ਦੱਸਦੇ ਜਾਈਏ ਵੀ ਕਈ ਦੀ ਲੋਕ ਕ੍ਰੈਡਿਟ ਕਾਰਡ ਜਾਂ ਉਹਦੇ ਤੋਂ ਇਹ ਇਹਨਾਂ ਦੀ ਮਾੜੀ ਗੱਲ ਆ ਸਰਕਾਰ ਦੀ, ਵੀ ਜੀ। ਉੱਤੇ ਕਨਵੀਨੀਅੰਸ ਫੀਸ ਬਹੁਤ ਜ਼ਿਆਦਾ ਜਿਹੜੀ ਉਹ ਕ੍ਰੈਡਿਟ ਕਾਰਡ ਤੇ ਕਈ 2% ਤੱਕ ਫੀਸ ਜਿਹੜੀ ਉਹ ਲਾ ਦਿੰਦੇ ਆ। ਸੋ ਹਾਂਜੀ, ਸਿੱਧੀ ਆਪਣੇ yeah. ਚੈਕਿੰਗ ਅਕਾਊਂਟ ਜਾਂ ਸੇਵਿੰਗ ਅਕਾਊਂਟ ਉਹਦੇ ਥਰੂ, ਬੈਂਕ ਥਰੂ ਦੋ, ਉਹਦੇ ਵੀ ਉਹਨਾਂ ਨੇ ਪੈਸੇ ਕਈਆਂ ਨੇ ਜਿਹੜੇ ਲਾਏ ਆ। ਉਹ 'ਚ ਹਾਂਜੀ, ਕੁਝ ਕਾਉਂਟੀਆਂ ਨੇ 25 ਜਾਂ 50 ਸੈਂਟ ਹੈਗੇ ਆ, ਕੁਝ ਕਾਉਂਟੀ ਦੇ ਫ੍ਰੀ ਆ। ਸੋ ਉਹ ਬੜਾ ਈਜ਼ੀ ਆ। ਤੁਸੀਂ ਆਨਲਾਈਨ ਜਾਓ, ਆਪਣਾ APN ਪਾਰਸਲ ਨੰਬਰ ਭਰੋ ਪਾਓ ਤੇ ਤੁਹਾਨੂੰ ਪਤਾ ਲੱਗ ਜਾਂਦਾ, ਤੇ ਉੱਥੇ ਤੁਸੀਂ ਰਸੀਦ ਵੀ ਪ੍ਰਿੰਟ ਕਰ ਸਕਦੇ ਹੈਗੇ ਆ। ਬਿਲਕੁਲ ਤੇ ਬਿਲਕੁਲ। ਜੇ ਫੇਰ ਕਿਤੇ ਤੁਹਾਡਾ ਚੈੱਕ ਬਾਉਂਸ ਹੋ ਜਾਏ, ਫਿਰ ਪੈਨਲਟੀ ਪਲੱਸ ਜਿਹੜੇ ਚੈੱਕ ਬਾਉਂਸ ਦੀ ਉਹ ਹੋਰ ਜ਼ਿਆਦਾ ਹੋਣੀ ਉਹ ਫਿਰ ਬੈਂਕ ਨੇ Yeah. ਵੱਖਰੇ ਲੈਣੇ ਆ, ਇਹਨਾਂ ਨੇ ਵੱਖਰੇ ਲੈਣੇ ਆ। ਸੋ Yeah. ਉਸ ਹਿਸਾਬ ਦੇ ਨਾਲ ਕਿਉਂਕਿ ਬਹੁਤ ਵਾਰ ਨਾ ਲੋਕ ਬਾਹਰ ਹੁੰਦੇ ਆ, ਇਸ ਕਰਕੇ ਕੋਈ ਬਿਜ਼ਨਸ 'ਚ ਆ, ਕੋਈ ਟਰੱਕਿੰਗ 'ਚ ਆ, ਘਰੋਂ ਬਾਹਰ ਗਿਆ ਬੰਦਾ, ਰੱਖ ਲੈਂਦਾ ਵੀ ਯਾਰ ਲਾਗੇ ਜਾ ਕੇ ਪੇ ਕਰ ਦਾਂਗੇ, ਤੇ ਫਿਰ ਭੁੱਲ ਜਾਂਦਾ। ਸੋ ਸਾਰੇ ਜਾਣੇ ਮੇਕ ਸ਼ੋਰ ਕਰ ਲਓ ਵੀ ਤੁਹਾਡਾ ਜਿਹੜਾ ਪ੍ਰੋਪਰਟੀ ਟੈਕਸ ਆ ਉਹ ਅੱਜ ਦੀ ਡੇਟ ਦੇ ਵਿੱਚ ਚਲਾ ਗਿਆ ਹੈਗਾ ਜੀ। ਚਾਹੇ ਕਮਰਸ਼ੀਅਲ ਆ, ਚਾਹੇ ਜਿਹੜੀ ਤੁਹਾਡੀ ਇਨਵੈਸਟਮੈਂਟ ਆ, ਚਾਹੇ ਚਾਹੇ ਘਰ ਐਗਰੀਕਲਚਰ ਤੁਹਾਡਾ ਆ, ਹੈਗਾ। ਚਾਹੇ ਘਰਾਂ ਵਾਲੀ ਆ, ਜਿਹੜੀ ਵੀ ਆ। ਸੋ ਇਹ ਤੁਹਾਡੇ ਸਾਰਿਆਂ ਲਈ ਜਨਹਿਤ 'ਚ ਜਾਰੀ ਆ, ਪਬਲਿਕ ਸਰਵਿਸ ਅਨਾਉਂਸਮੈਂਟ ਆ ਵੀ ਭਾਈ ਮੇਕ ਸ਼ੋਰ ਕਰ ਲਓ ਵੀ ਅੱਜ ਪ੍ਰੋਪਰਟੀ ਟੈਕਸ ਦੇ ਦਿਓ। ਜੇ 2 ਕਿਸ਼ਤਾਂ ਇਕੱਠੀਆਂ ਦੇ ਸਕਦੇ ਫਿਰ ਤਾਂ ਬੱਲੇ ਬੱਲੇ ਆ ਸਾਰਿਆਂ ਦੀ, ਤੇ ਜੇ ਨਹੀਂ ਤਾਂ ਇੱਕ ਤਾਂ ਜਿਹੜੀ ਉਦੋਂ, ਨਹੀਂ ਤਾਂ ਫਿਰ ਅਪ੍ਰੈਲ ਦੇ ਵਿੱਚ ਅਗਲੀ ਜਿਹੜੀ ਉਹ ਆਈ ਖੜੀ ਆ। ਤੇ ਅੱਜ ਜਿਹੜੀ ਉਹ ਜ਼ਰੂਰ ਜਿਹੜੀ ਆਪਣੀ ਪ੍ਰੋਪਰਟੀ ਟੈਕਸ ਆ ਉਹ ਭਰ ਦਿਓ। ਤੁਸੀਂ ਦੇਖ ਲਓ ਉਹਦਾ ਹਰਜੋਤ ਸਿੰਘ ਜੀ, ਈਵਨ ਸਾਰੇ ਘਰ ਦੀ ਪੇਮੈਂਟ ਕੀਤੀ ਹੋਵੇ, ਪ੍ਰੋਪਰਟੀ ਟੈਕਸ ਨੂੰ ਦਿੱਤਾ ਹੋਵੇ, ਅਗਲੇ ਤਾਂ ਵੀ ਲੀਨ ਪਾ ਜਾਂਦੇ ਆ। ਸੋ ਬਿਲਕੁਲ ਕਹਿਣ ਨੂੰ ਹੀ ਆਪਣਾ ਘਰ ਹੁੰਦਾ, ਪਰ ਅਸਲ 'ਚ ਤਾਂ ਸਰਕਾਰ ਦਾ ਹੀ ਰਹਿ ਜਾਂਦਾ ਹੈ ਜੇ ਦੇਖਿਆ ਜਾਵੇ ਤਾਂ। ਜੀ, ਇਹ ਤਾਂ ਮੈਂ ਤੁਹਾਨੂੰ ਜਿੱਦਾਂ ਅਮਰੀਕਾ ਦਾ ਜਨੈਰਿਕ ਦੱਸਿਆ ਵੀ ਇੰਨਾ ਕੁ ਟੈਕਸ ਹੋਊਗਾ। ਹੁਣ ਤੁਸੀਂ ਦੇਖੋ ਜਿਹੜੇ ਬੇ ਏਰੀਆ ਜਿਹਨੀ 2-2 ਮਿਲੀਅਨ ਦੇ 2.5 ਮਿਲੀਅਨ ਦੇ ਲਏ ਆ, ਉਹਨਾਂ ਦਾ ਪ੍ਰੋਪਰਟੀ ਟੈਕਸ ਆ। ਉਹ ਚਾਹੇ ਤੁਸੀਂ ਫ੍ਰੀ ਵੀ ਕਰ ਲਿਆ ਤੇ ਉਹ ਤੁਹਾਨੂੰ ਟੈਕਸ ਦੇਣਾ ਹੀ ਪੈਣਾ ਹੈ ਜਦੋਂ ਤੱਕ ਬੰਦਾ ਜੀਂਦਾ ਆ। ਹਾਂ, ਇਹ ਜਿਹੜੀ ਆ ਜਦੋਂ ਚਲਾ ਗਿਆ ਤਾਂ ਮਗਰ ਉਹਨਾਂ ਨੂੰ ਦੇਣਾ ਪੈਣਾ ਜਿਨ੍ਹਾਂ ਦੇ ਨਾਂ ਆ। ਜੀ ਬਿਲਕੁਲ। ਜੀ, ਚਲੋ ਠੀਕ ਹੈ ਜੀ, ਧੰਨਵਾਦ, ਮਿਹਰਬਾਨੀ, ਸ਼ੁਕਰੀਆ। ਮਿਲਦੇ ਹਾਂ ਅਗਲੀ ਵਾਰੀ। ਸਤਿ ਸ੍ਰੀ ਅਕਾਲ ਜੀ।